ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਹੋਰ ਨਵੇਂ ਮੁੱਦੇ ਦੇ ਨਾਲ ਨਵੇਂ ਮਸਲੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਡਿਸਕਸ ਕਰਨਾ ਚਾਹੁੰਦਾ ਮੈਂ ਉਹ ਹੈਗਾ ਕਿ ਜਿਹੜੇ ਸਿੱਖ ਲੋਬਿੰਗ ਐਫਰਟਸ ਨੇ, ਖਾਸ ਤੌਰ ਤੇ ਪਿਛਲੇ 2 ਸਾਲਾਂ ਤੋਂ ਦੁਨੀਆ ਦੇ ਪੱਛਮੀ ਮੁਲਕਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਉਹ ਦੇਖਣ ਨੂੰ ਮਿਲ ਰਹੇ ਆ ਤੇ ਜਿਨ੍ਹਾਂ ਦੇ ਅਸੀਂ ਨਤੀਜੇ ਵੀ ਦੇਖ ਰਹੇ ਹਾਂ ਕਿ ਅੱਜ ਸਿੱਖ ਜਿਹੜੀ ਸਟਰਗਲ ਆ ਜਾਂ ਸਿੱਖ ਮੂਵਮੈਂਟ ਆ ਉਹਦੀ ਗੱਲ ਦੁਨੀਆ ਭਰ ਦੇ ਮੀਡੀਆ 'ਚ ਹੋ ਰਹੀ ਆ, ਦੁਨੀਆ ਭਰ ਦੀਆਂ ਸਰਕਾਰਾਂ ਦੇ ਟੇਬਲਸ ਤੇ ਹੋ ਰਹੀ ਆ। ਤੇ ਪਰ ਨਾਲ ਹੀ ਦੂਜੇ ਪਾਸੇ ਜਿੱਥੇ ਇੰਡੀਆ ਦਾ ਰਿਸਪੌਂਸ ਦੇਖੀਦਾ ਆ, ਚਾਹੇ ਉਹ ਇੰਡੀਆ ਦੀ ਗਵਰਨਮੈਂਟ ਦਾ ਰਿਸਪੌਂਸ ਹੋਵੇ, ਚਾਹੇ ਉਹ ਇੰਡੀਆ ਦੇ ਜਿਹੜੇ ਪੋਲੀਟੀਕਲ ਕਮੈਂਟੇਟਰਸ ਨੇ ਉਹਨਾਂ ਦਾ ਰਿਸਪੌਂਸ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਅਖਬਾਰੀ ਬਿਆਨਾਂ ਦੇ ਵਿੱਚ ਦੇਖਣਾ ਹੋਵੇ, ਤਾਂ ਉਹ ਇਹ ਗੱਲ ਕਹਿੰਦੇ ਆ, ਮਤਲਬ ਉਹਨਾਂ ਦਾ ਰਿਸਪੌਂਸ ਹੁੰਦਾ ਕਿ ਅਸੀਂ ਪਰਵਾਹ ਨਹੀਂ ਮਾਰਦੇ, ਤੁਸੀਂ ਜੋ ਮਰਜ਼ੀ ਕਰੋ। ਮਤਲਬ ਇੱਥੋਂ ਤੱਕ ਆ ਕਿ ਇੰਡੀਆ ਦੇ ਇਹ ਸਾਰੇ ਪੋਲੀਟੀਕਲ ਕਮੈਂਟੇਟਰਸ ਮਤਲਬ ਉਹ ਸਿੱਖਾਂ ਦੇ ਪੱਛਮੀ ਮੁਲਕਾਂ ਦੇ ਵਿੱਚ ਕਤਲ ਕਰਨ ਤੋਂ ਬਾਅਦ ਉਸ ਦੇ ਸਬੂਤ ਜਗ ਜ਼ਾਹਰ ਹੋਣ ਤੋਂ ਬਾਅਦ ਵੀ ਉਹ ਇੱਕ ਤਰ੍ਹਾਂ ਦੇ ਨਾਲ ਹਜੇ ਵੀ ਉੱਥੇ ਹੀ ਖੜੇ ਆ ਕਿ ਅਸੀਂ ਪਰਵਾਹ ਨਹੀਂ ਮਾਰਦੇ। ਮਤਲਬ ਮੋਟਾ ਮੋਟਾ ਉਹਨਾਂ ਦਾ ਜਿਹੜਾ ਬਾਹਰੀ ਰੂਪ ਦੇ ਵਿੱਚ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਅੰਦਰ ਕੀ ਚੱਲ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਸਿੱਖ ਲੋਬਿੰਗ ਐਫਰਟਸ ਜਿਹੜੇ ਆ ਉਹ ਜੋ ਹੋ ਰਹੇ ਆ ਉਹਨਾਂ ਦੀ ਕੀ ਲੈਜੀਟੀਮੇਸੀ ਆ, ਕਿਹੋ ਜਿਹੇ ਉਹ ਐਫਰਟਸ ਹੋ ਰਹੇ ਆ, ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਤੇ ਖਾਸ ਫੋਕਸ ਰਹੂੰਗਾ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ 2 ਅਹਿਮ ਖਬਰਾਂ ਸਾਹਮਣੇ ਆਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਖਬਰ ਜੁੜੀ ਆ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਨਾਲ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਦੇ ਜਿਹੜੇ ਸਪੈਸ਼ਲ ਰੈਪਟਰ ਨੇ, ਜਿਹੜੇ ਕਿ ਮੈਂ ਦੱਸ ਦਵਾਂ ਆਪਣੇ ਦਰਸ਼ਕਾਂ ਨੂੰ ਕਿ ਉਹ ਬੇਸਿਕਲੀ ਇਨਵੈਸਟੀਗੇਟਿੰਗ ਆਫੀਸਰਸ ਵਾਂਗ ਹੁੰਦੇ ਆ ਜਿਹੜੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਵਾਸਤੇ ਕੰਮ ਕਰਦੇ ਆ ਤੇ ਕਿਸੇ ਵੀ ਕੇਸ ਦੀ ਜਾਂਚ ਪਰਖ ਕਰਕੇ ਫਿਰ ਉਸ ਤੇ ਆਪਣੀ ਰਿਪੋਰਟ ਦਿੰਦੇ ਆ। ਤੇ ਉਹਨਾਂ ਦੇ ਵੱਲੋਂ ਜਿਹੜੀ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਵੱਲੋਂ ਤੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਵੱਲੋਂ ਜਿਹੜਾ ਇੱਕ ਚਿੱਠੀ ਇਨਵੈਸਟੀਗੇਸ਼ਨ ਦੇ ਲਈ ਯੂਨਾਈਟਿਡ ਨੇਸ਼ਨ ਨੂੰ ਲਿਖੀ ਗਈ ਸੀ, ਉਸ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜੀ ਆਪਣੀ ਰਿਪੋਰਟ ਆ ਉਹ ਭਾਰਤ ਨੂੰ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਆ ਉਹ ਭੇਜੀ ਸੀ ਤੇ ਉਹਨੂੰ ਪਬਲਿਕ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਜਿਹੜੀਆਂ ਕੈਨੇਡਾ ਵੱਲੋਂ ਜਾਂਚ ਦੇ ਵਿੱਚ ਗੱਲਾਂ ਸਾਹਮਣੇ ਆਈਆਂ ਉਸ ਦੇ ਉੱਤੇ ਮੋਹਰ ਲਾਈ ਆ ਕਿ ਭਾਰਤ ਜਿਹੜਾ ਆ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਰਾਹੀਂ ਜਿਹੜੇ ਸਿੱਖ ਲੀਡਰਸ ਨੇ ਉਹਨਾਂ ਨੂੰ ਵੱਖੋ ਵੱਖ ਮੁਲਕਾਂ ਦੇ ਵਿੱਚ ਟਾਰਗੇਟ ਕਰ ਰਿਹਾ, ਕਤਲ ਕਰ ਰਿਹਾ। ਤੇ ਇਸ ਸਾਰੇ ਮਾਮਲੇ ਦੇ ਬਾਰੇ ਗੱਲਬਾਤ ਕਰਨ ਦੇ ਲਈ ਤੇ ਜੋ ਇਹ ਰਿਪੋਰਟ ਆਈ ਆ ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਸ਼ਾਮਲ ਹੋਣਗੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਲੀਡਰ ਭਾਈ ਮਨਿੰਦਰ ਸਿੰਘ। ਤੇ ਭਾਈ ਮਨਿੰਦਰ ਸਿੰਘ ਜੀ, ਮੈਂ ਤੁਹਾਨੂੰ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਮਨਿੰਦਰ ਸਿੰਘ ਜੀ, ਜਿਵੇਂ ਮੈਂ ਦੱਸਿਆ ਕਿ ਸਭ ਤੋਂ ਪਹਿਲਾਂ ਉੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਸਿੱਖ ਫੈਡਰੇਸ਼ਨ ਕੈਨੇਡਾ ਵੱਲੋਂ ਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਵੱਲੋਂ ਜੋ ਇੱਕ ਰਿਕੁਐਸਟ ਕੀਤੀ ਗਈ ਸੀ ਇਨਵੈਸਟੀਗੇਸ਼ਨ ਦੀ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਨੂੰ, ਉਹ ਉਸ ਦੇ ਉੱਤੇ ਕਾਰਵਾਈ ਜਿਹੜੀ ਆ ਹੁਣ ਪਬਲਿਕ ਹੋਈ ਆ ਤੇ ਉਹਨਾਂ ਨੇ ਉਹ ਸਾਰੀ ਜਾਂਚ ਜਿਹੜੀ ਆ ਦੱਸਿਆ ਕਿ ਇੰਡੀਆ ਨੂੰ ਉਹਦੇ 'ਚ ਦੋਸ਼ੀ ਠਹਿਰਾਇਆ ਆ। ਉਹ ਰਿਪੋਰਟ ਦੇ ਬਾਰੇ ਥੋੜਾ ਜਿਹਾ ਵਿਸਥਾਰ 'ਚ ਦੱਸੋ ਕਿ ਕੀ ਉਸ ਰਿਪੋਰਟ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ 'ਚ ਪਾਇਆ ਗਿਆ ਭਾਰਤ ਦੇ ਬਾਰੇ। ਹਾਂਜੀ, ਜਿਹੜੀ ਰਿਪੋਰਟ ਆ ਉਹ ਪਰਿਵਾਰ ਦੇ ਨਾਲ ਸੈਪਟੈਂਬਰ 'ਚ ਫਾਈਲ ਕੀਤੀ ਸੀਗੀ ਤੇ ਉਹਦੇ ਨਾਲ ਜਿਹੜਾ ਬੈਨ ਸੌਲ ਆ UN ਸਪੈਸ਼ਲ ਰੈਪਟਰ, ਜਿੱਦਾਂ ਤੁਸੀਂ ਦੱਸਿਆ ਕਿ ਇੱਕ ਇਨਵੈਸਟੀਗੇਟਿਵ ਆਫਿਸਰਸ ਹੁੰਦੇ ਆ ਤੇ ਉਹਨਾਂ ਦੇ ਥੱਲੇ ਕਾਫੀ ਐਕਚੁਅਲੀ ਪਾਵਰ ਵੀ ਹੁੰਦੀ ਹੈ ਕਿ ਦੂਜੀ ਕੰਟਰੀਜ਼ ਨੂੰ ਜਿੱਦਾਂ ਇਹ ਭੇਜਦੇ ਆ ਉਹਨਾਂ ਤੋਂ ਇਨਫੋਰਮੇਸ਼ਨ ਰਿਕੁਐਸਟ ਲਈ ਜਾਂ ਡਿਮਾਂਡਸ ਮੋਰੇ ਰੱਖਦੇ ਆ। ਸੋ ਇਹਨਾਂ ਨੇ ਜਿਹੜਾ ਸਪੈਸ਼ਲ ਰੈਪਟਰ ਫॉर ਹਿਊਮਨ ਰਾਈਟਸ, ਮਨੁੱਖੀ ਅਧਿਕਾਰਾਂ ਦਾ ਸਪੈਸ਼ਲ ਰੈਪਟਰ, ਉਹਨੇ ਇੱਕ ਫੇ ਨਵੰਬਰ ਦੇ ਵਿੱਚ ਨਵੰਬਰ 20 ਨੂੰ ਇੰਡੀਆ ਨੂੰ ਇੱਕ 16 ਪੇਜ ਦਾ ਡਾਕੂਮੈਂਟ ਭੇਜਿਆ, ਰਿਪੋਰਟ ਭੇਜੀ ਕਿ ਉਹਨਾਂ ਦੀ ਫਾਈਂਡਿੰਗਸ ਆ। ਉਹਦੇ ਵਿੱਚ ਮੈਂ ਜੇ ਸੰਖੇਪ ਦੇ ਵਿੱਚ ਕੁਝ ਹਾਈਲਾਈਟਸ ਜਿਹੜੀਆਂ ਆ ਉਹਦੇ ਵਿੱਚ ਉਹਤੇ ਟੱਚ ਕਰਾਂ, ਉਹਦੇ ਵਿੱਚ ਇਹ ਸੀਗਾ ਕਿ ਪਹਿਲੀ ਗੱਲ ਤਾਂ ਸੀਗਾ ਹਰਦੀਪ ਸਿੰਘ ਦੀ ਆਈਡੈਂਟੀਟੀ ਉਹ ਕਲੀਅਰ ਹੋਈ ਆ। ਉਹ ਸਾਡੇ ਲਈ ਇੱਕ ਬਹੁਤ ਵੱਡਾ ਮਸਲਾ ਸੀ। ਅਸੀਂ ਜਾਣਦੇ ਹਾਂ ਸਿੱਖ ਜਗਤ ਦੇ ਵਿੱਚ, ਸਿੱਖ ਪੰਥ ਦੇ ਵਿੱਚ ਕਿ ਭਾਜੀ ਹਰਦੀਪ ਸਿੰਘ ਕੌਣ ਸੀਗੇ, ਉਹਨਾਂ ਦਾ ਕਿਰਦਾਰ ਕਿੰਨਾ ਉੱਚਾ ਸੀ, ਜਿਹੜੀ ਉਹ ਸੇਵਾ ਨਿਭਾ ਰਹੇ ਸੀ ਖਾਲਿਸਤਾਨ ਪ੍ਰਤੀ ਤੇ ਐਜ਼ ਐਨ ਲਾਈਕ ਸਰਬੱਤੇ ਭਲੇ ਦੇ ਸਮਾਰਕ ਤੇ ਐਜ਼ ਐਨ ਲਾਈਕ ਹੋਰ ਲੋਕੀ ਜਿਹੜੇ ਕੁਚਲੇ ਹੋਏ ਲੋਕ ਆ ਜਿਹੜੇ ਉਹਨਾਂ ਦੇ ਵੀ ਉਹ ਸਾਥ ਦੇਣ ਦੇ ਵਿੱਚ। ਸੋ ਉਹ UN ਦੀ ਇਸ ਰਿਪੋਰਟ ਦੇ ਵਿੱਚ ਉਹਨਾਂ ਦੀ ਆਈਡੈਂਟੀਟੀ ਨੂੰ ਇੱਦਾਂ ਦੱਸਿਆ ਗਿਆ ਕਿ ਉਹ ਇੱਕ ਪੋਲੀਟੀਕਲ ਐਕਟਿਵਿਸਟ ਤੇ ਹਿਊਮਨ ਰਾਈਟਸ ਡਿਫੈਂਡਰ ਸੀ, ਇੱਦਾਂ ਉਹਨੂੰ ਆਈਡੈਂਟੀਫਾਈ ਕੀਤਾ ਗਿਆ।
ਇਹ ਨਹੀਂ ਕਿ ਕੋਈ ਐਕਸਟ੍ਰੀਮਿਸਟ ਸੀ ਜਾਂ ਉਹ ਕੋਈ ਟੈਰਰਿਸਟ ਸੀ ਜਿੱਦਾਂ ਇੰਡੀਆ ਨੇ ਪੇਸ਼ ਕੀਤਾ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਉਹ ਪੋਲੀਟੀਕਲ ਐਕਟਿਵਿਸਟ, ਹਿਊਮਨ ਰਾਈਟਸ ਡਿਫੈਂਡਰ, ਤੇ ਉਹ ਸਿੱਖ ਸੈਲਫ ਡਿਟਰਮੀਨੇਸ਼ਨ ਤੇ ਇੰਡੀਪੈਂਡੈਂਟ ਸਿੱਖ ਹੋਮਲੈਂਡ ਖਾਲਿਸਤਾਨ ਇਨ ਇੰਡੀਆ, ਉਹਦੇ ਲਈ ਉਹ ਆਪਣੀ ਐਕਟਿਵਿਜ਼ਮ ਕਰ ਰਿਹਾ ਸੀ। ਉਹ ਇੱਕ ਸਿਕਸ ਫॉर ਜਸਟਿਸ ਦਾ ਵੀ ਲੀਡਰ। ਉਹਨਾਂ ਨੇ ਕਿਹਾ ਕਿ ਇੱਕ ਆਰਗੇਨਾਈਜੇਸ਼ਨ ਜਿਹੜੀ ਖਾਲਿਸਤਾਨ ਥਰੂ ਲੀਗਲ ਐਂਡ ਡੈਮੋਕ੍ਰੈਟਿਕ ਮੀਨਸ ਲਈ ਕੰਮ ਕਰ ਰਹੀ ਹੈ, ਉਹਨਾਂ ਦਾ ਵੀ ਇੱਕ ਲੀਡਰਸ਼ਿਪ ਦੇ ਵਿੱਚ ਸੀ। ਤੇ ਉਹਨਾਂ ਨੇ ਦੂਜੀਆਂ ਕੌਮਾਂ ਦੇ ਵੀ ਪ੍ਰੋਟੈਕਸ਼ਨ ਦੇ ਲਈ, ਜਿੱਥੇ ਮਨੀਪੁਰ ਆ, ਕਸ਼ਮੀਰ ਆ, ਹੋਰ ਆ ਇੰਡੀਅਨ ਸਟੇਟ ਦੇ ਵਿੱਚ, ਉਹਨਾਂ ਦੇ ਲਈ ਵੀ ਉਹਨੇ ਆਪਣੀ ਆਵਾਜ਼ ਉਠਾਈ। ਸੋ ਉਹਨੂੰ ਬੜੇ ਇੱਕ ਕਲੀਅਰ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਐਜ਼ ਅ ਸਿੱਖ ਸ਼ੁੱਡ ਬੀ, ਕਿ ਸਰਬੱਤ ਦੇ ਭਲੇ ਦੇ ਵਿੱਚ, ਸਾਂਝੀਵਾਲਤਾ ਦੇ ਵਿੱਚ, ਸੈਲਫ ਡਿਟਰਮੀਨੇਸ਼ਨ, ਸੋਵਰਨਟੀ, ਪਾਤਸ਼ਾਹੀ ਨੂੰ ਲੈ ਕੇ ਇਹ ਬੰਦਾ ਜਿਹੜਾ ਆਪਣਾ ਕੰਮ ਕਰ ਰਿਹਾ ਸੀ, ਤੇ ਇੰਡੀਆ ਨੇ ਜੋ ਉਹਦੇ ਖਿਲਾਫ ਦੋਸ਼ ਲਾਏ ਉਹ ਗਲਤ ਸੀ। ਸੋ ਉਹ ਇੱਕ ਪਹਿਲਾ ਉਹਦਾ ਪਾਰਟ ਸੀਗਾ। ਉਹਦਾ ਇੱਕ ਦੂਜਾ ਪਾਰਟ ਇਹ ਸੀ ਕਿ ਜਿਹੜਾ ਲੀਗਲ ਪ੍ਰੋਸੈਸਸ ਹਰਦੀਪ ਸਿੰਘ ਦੇ ਖਿਲਾਫ ਵਰਤੇ ਗਏ ਇੰਡੀਆ ਵੱਲੋਂ, ਉਹਦੇ ਵਿੱਚ ਉਹਨੂੰ ਯੂਏਪਾ ਥੱਲੇ 2019 ਦੇ ਵਿੱਚ ਇੱਕ ਟੈਰਰਿਸਟ ਡੈਜ਼ਿਗਨੇਟ ਕੀਤਾ। ਉਹ NIA ਨੇ ਉਹਨਾਂ ਦੀ ਪ੍ਰਾਪਰਟੀ ਨੂੰ, ਉਹਨਾਂ ਦੀ ਜ਼ਮੀਨ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਨਾਲ ਉਹਨਾਂ ਦੀ ਫੈਮਿਲੀ ਨੂੰ ਹਰਾਸ ਕੀਤਾ। ਉਹਨੂੰ ਕੈਨੇਡਾ ਵਿੱਚੋਂ ਇੰਡੀਆ ਨੇ ਲੂਡਿਕਰਸ ਐਕਿਊਜ਼ੇਸ਼ਨਸ ਥੱਲੇ ਐਕਸਟ੍ਰੈਡਿਟ ਕਰਨ ਦੀ ਕੋਸ਼ਿਸ਼ ਕੀਤੀ। ਤੇ ਇਹ ਸਾਰਾ ਕੁਝ ਇਸ ਰਿਪੋਰਟ ਦੇ ਵਿੱਚ ਡਿਸਮਿਸ ਕੀਤਾ ਗਿਆ ਕਿ ਯੂਏਪਾ ਦੀ ਗਲਤ ਵਰਤੋਂ ਦੇ ਨਾਲ ਇਹ ਸਾਰਾ ਕੁਝ ਜਿਹੜਾ ਰੋਂਗਫੁਲ ਯੂਸ ਆਫ ਯੂਏਪਾ, ਉਹਨੂੰ ਹਰਦੀਪ ਸਿੰਘ ਨੂੰ ਟਾਰਗੇਟ ਕਰਨਾ, ਉਹਦੇ ਇਮੇਜ ਨੂੰ ਖਰਾਬ ਕਰਨਾ, ਉਹਨੂੰ ਟੈਰਰਿਸਟ ਡੈਜ਼ਿਗਨੇਟ ਕਰਨਾ, ਫੇ ਉਹਨੂੰ ਐਲੀਮੀਨੇਟ ਕਰਨਾ, ਇਹ ਇੰਡੀਆ ਦੀ ਚਾਲ ਸੀ। ਤੇ ਇਹ ਵੀ ਰਿਪੋਰਟ ਦੇ ਵਿੱਚ ਦਰਜ ਹੋਇਆ ਹੈ। ਤੇ ਫਾਈਨਲੀ ਉਹਨੂੰ ਹਰਾਸਮੈਂਟ ਥੱਲੇ ਵੀ ਇੱਕ ਸੈਕਸ਼ਨ ਆਉਂਦਾ ਹੈ ਕਿ ਉਹਨੂੰ ਕਿੱਦਾਂ ਕਿੱਦਾਂ ਹਰਾਸ ਕੀਤਾ ਗਿਆ। ਉਹਦੇ ਵਿੱਚ ਫੋਨ ਕਾਲਸ, ਧਮਕੀਆਂ। ਜੁਲਾਈ 2022 ਦੇ ਵਿੱਚ ਜਦੋਂ ਇੱਥੇ ਭਾਈ ਹਰਦੀਪ ਸਿੰਘ ਨੂੰ ਡਿਊਟੀ ਟੂ ਵਾਰਨ, ਉਦੋਂ ਭਾਜੀ ਨੂੰ, ਮੈਨੂੰ, ਕੁਝ ਹੋਰ ਸਿੰਘਾਂ ਨੂੰ ਇੱਥੇ ਡਿਊਟੀ ਟੂ ਵਾਰਨ ਮਿਲੀ ਸੀਗੀ ਪਹਿਲੀ ਵਾਰ ਪੁਲਿਸ ਵੱਲੋਂ। ਉਸ ਤੋਂ ਲਗਾਤਾਰ ਭਾਜੀ ਹਰਦੀਪ ਸਿੰਘ ਨੂੰ ਸਪੈਸੀਫਿਕਲੀ, ਨਾ ਕਿ ਮੈਂ ਜਾਂ ਹੋਰ ਕੋਈ, ਪਰ ਭਾਜੀ ਹਰਦੀਪ ਸਿੰਘ ਨੂੰ ਸਪੈਸੀਫਿਕਲੀ ਜੁਲਾਈ 2022 ਤੋਂ ਜੂਨ 2023 ਤੱਕ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਲਗਾਤਾਰ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਕਿੱਦਾਂ ਸੀਸਸ ਤੇ ਹੋਰ ਏਜੰਸੀਜ਼ ਕੈਨੇਡਾ ਦੇ ਵਿੱਚ ਉਹਨਾਂ ਨੂੰ ਵਾਰਨਿੰਗਸ ਦੇ ਰਹੀਆਂ ਸੀਗੀਆਂ ਕਿ ਤੁਹਾਡੀ ਜਾਨ ਨੂੰ ਖਤਰਾ ਆ ਇੰਡੀਆ ਵੱਲੋਂ। ਬੇਸਿਕਲੀ ਉਹ ਇੰਡੀਆ ਦਾ ਨਾਂ ਨਹੀਂ ਲੈ ਰਹੇ, ਪਰ ਉਹ ਕਹਿ ਰਹੇ ਕਿ ਤੁਹਾਡੀ ਜਾਨ ਨੂੰ ਖਤਰਾ ਹੈ। ਤੇ ਬਾਅਦ ਦੇ ਵਿੱਚ ਫਿਰ ਸਾਰਿਆਂ ਨੂੰ ਪਤਾ ਹੀ ਆ ਕਿ ਉਸ ਤੋਂ ਬਾਅਦ ਕੀ ਹੋਇਆ। ਤੇ ਮੈਂ ਜੇ ਤੁਹਾਨੂੰ ਦੱਸ ਕਿ 7 ਡਿਮਾਂਡਾਂ ਵੀ ਰੱਖੀਆਂ ਗਈਆਂ ਇਸ ਰਿਪੋਰਟ ਦੇ ਵਿੱਚ। ਤੇ ਉਹ 7 ਡਿਮਾਂਡਸ ਜਿਹੜੀਆਂ ਆ ਉਹ UN ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਲਿਸਟਡ ਆ ਕਿ ਜਿਹੜਾ ਉਹ ਇੰਡੀਆ ਜਿਹੜਾ ਉਹ ਚੀਜ਼ ਦਾ ਰਿਸਪੌਂਸ ਦੇਵੇ। ਤੇ ਉਹ ਉਹਦੇ ਵਿੱਚ ਲਿਖੀਆਂ ਆ ਕਿ ਬੇਸਿਕਲੀ ਕੋਈ ਵੀ ਐਡੀਸ਼ਨਲ ਇਨਫੋਰਮੇਸ਼ਨ ਜਿਹੜਾ ਉਹ ਪ੍ਰੋਵਾਈਡ ਕਰਨ, ਕਿਹੜੇ ਇੰਡੀਆ ਨੇ ਸਟੈਪ ਲਏ ਆ ਕਿ ਭਾਜੀ ਨਿੱਜਰ ਦੀ ਜਿਹੜੀ ਸ਼ਹਾਦਤ ਆ ਜਾਂ ਅਸੈਸੀਨੇਸ਼ਨ ਆ, ਉਹ ਇਨਵੈਸਟੀਗੇਸ਼ਨ ਕਿੱਦਾਂ ਚੱਲ ਰਿਹਾ ਆ, ਕਿਹੜੇ ਬੰਦਿਆਂ ਨੂੰ ਤੁਸੀਂ ਅਕਾਊਂਟੇਬਲ ਰੱਖਿਆ ਆ, ਤੇ ਉਹਦੇ ਵਿੱਚ ਇਹ ਨਾ ਫਿਰ ਹੋਵੇ, ਉਹਦੇ ਵਿੱਚ ਤੁਸੀਂ ਕੀ ਸਟੈਪਸ ਚੁੱਕੇ ਆ। ਹੋਰ ਜਿਹੜੇ ਵਿੱਚ ਜਿਹੜੇ ਡਿਮਾਂਡਸ ਆ, ਉਹ ਜੇ ਰਿਪੋਰਟ ਕਿਸੇ ਨੇ ਪੜ੍ਹਨੇ ਉਹ ਪੜ੍ਹ ਸਕਦੇ ਆ, ਉਹ ਲੈਂਥੀ ਆ। ਉਹਦੇ ਵਿੱਚ ਜਿਹੜੇ 7 ਡਿਮਾਂਡਸ ਆ, ਪਰ ਉਹਦੇ ਵਿੱਚ ਇਹ ਵੀ ਆ ਕਿ ਅੰਡਰ ਜਿਹੜੀ 2020 ਦੀ ਲਿਸਟਿੰਗ ਆ ਮਿਸਟਰ ਨਿੱਜਰ ਦੀ ਐਜ਼ ਅ ਟੈਰਰਿਸਟ, ਰਿਪੋਰਟ ਦੀ ਲੈਂਗੁਏਜ ਆ ਅੰਡਰ ਯੂਏਪਾ, ਕਿ ਕਿਸ ਆਧਾਰ ਤੇ ਉਹ ਫੈਕਟਸ ਦਵੋ ਸਾਨੂੰ ਕਿ ਕਿਉਂ ਤੁਸੀਂ ਉਹ ਚੀਜ਼ ਵਰਤ ਰਹੇ ਆ, ਕਿ ਸਾਨੂੰ ਇਦਾਂ ਲੱਗ ਰਿਹਾ ਹੈ ਕਿ ਤੁਸੀਂ ਇਹ ਚੀਜ਼ਾਂ ਸਿੱਖਾਂ ਦੇ ਐਜ਼ ਅ ਬ੍ਰੌਡਲੀ, ਉਹਨਾਂ ਨੇ ਗੱਲ ਕੀਤੀ ਹੈ ਕਿ ਬ੍ਰੌਡਲੀ ਤੁਸੀਂ ਸਿੱਖਾਂ ਦੇ ਖਿਲਾਫ ਇਹ ਚੀਜ਼ ਪੰਜਾਬ ਦੇ ਵਿੱਚ ਵੀ ਵਰਤਦੇ ਆ। ਉੱਥੇ ਵੀ ਜਿਹੜੇ ਬੰਦੇ ਆ ਯੂਏਪਾ ਥੱਲੇ ਫੜ ਕੇ ਤੁਸੀਂ ਉਹਨਾਂ ਨੂੰ ਕਈ ਸਾਲ ਉਹਨਾਂ ਨੂੰ ਟਾਰਗੇਟ ਕਰਕੇ, ਉਹਨਾਂ ਦਾ ਐਗਜ਼ਾਮਪਲ ਬਣਾ ਕੇ ਉਹਨੂੰ ਜੇਲ੍ਹਾਂ 'ਚ ਰੱਖਦੇ ਆ, ਟੌਰਚਰ ਕਰਦੇ ਆ, ਕਿ ਉਹਦੀ ਵੀ ਸਾਨੂੰ ਇੱਕ ਇਹਦੇ ਵਿੱਚ ਡਿਮਾਂਡ ਇਹ ਹੈ ਕਿ ਤੁਸੀਂ ਉਹਦੀ ਵੀ ਰਿਪੋਰਟ ਸਾਨੂੰ ਦੇਵੋ। ਤੇ ਉਸ ਤੋਂ ਅੱਗੇ ਇੰਡੀਆ ਦਾ ਜਵਾਬ ਵੀ ਜਿਹੜਾ ਆ ਜਨਵਰੀ 3 2025 ਨੂੰ ਆਇਆ। ਤੇ ਉਹਦੇ ਵਿੱਚ ਬੇਸਿਕਲੀ ਜਿੱਦਾਂ ਇੰਡੀਆ ਹਰੇਕ ਚੀਜ਼ ਨੂੰ ਰਿਸਪੌਂਡ ਕਰਦਾ ਆ, ਉਹਨਾਂ ਨੇ ਇੱਥੇ ਤੱਕ ਗੱਲ ਕਹਿਤੀ ਕਿ ਜਿਹੜੀ ਰਿਪੋਰਟ ਹੈ UN ਦੀ ਉਹ ਬਾਇਸਡ ਆ। UN ਦਾ ਹਾਈ ਕਮਿਸ਼ਨਰ ਤੇ ਸਪੈਸ਼ਲ ਰੈਪੋਰਟਰ ਉਹ ਇੰਡੀਆ ਦੀ ਸੋਵਰਨਟੀ ਨੂੰ ਚੈਲੰਜ ਕਰ ਰਹੇ ਆ। ਉਹ ਜਿਹੜਾ ਝੂਠ ਜਿਹੜਾ ਆ ਕੈਨੇਡਾ ਨੇ ਜਿਹੜਾ ਬੋਲਿਆ ਆ ਉਹਨੂੰ ਯੂਜ਼ ਕਰ ਰਹੇ ਆ, ਫੈਕਟਸ ਨਹੀਂ ਯੂਜ਼ ਕਰ ਰਹੇ। ਸੋ ਉਹਨਾਂ ਦਾ ਜਿਹੜਾ ਚਾਈਲਡਿਸ਼ ਬਿਹੇਵੀਅਰ ਆ ਕਿ ਹਰੇਕ ਚੀਜ਼ ਦੇ ਉੱਤੇ ਲਾਈਕ ਉਹਨਾਂ ਨੇ ਕੋਈ ਗੱਲ ਮੰਨਣੀ ਨਹੀਂ, ਈਵਨ ਦੋ ਸਾਰਾ ਕੁਝ ਦੁਨੀਆ ਦੇ ਮੂਹਰੇ ਆ ਚੁੱਕਿਆ ਆ। ਉਹਨਾਂ ਨੇ ਬੇਸਿਕਲੀ ਜਿੱਦਾਂ ਤੁਸੀਂ ਗੱਲ ਸ਼ੁਰੂਆਤ ਕੀਤੀ ਸੀਗੀ, ਉਹਨਾਂ ਨੇ ਪਾਸਾ ਮੋੜ ਲਿਆ ਕਿ ਅਸੀਂ ਇਹਦਾ ਕੋਈ ਚੱਜ ਦਾ ਜਵਾਬ ਨਹੀਂ ਦੇਣਾ। ਸੋ ਬਿਲਕੁਲ। ਹੱਲੇ ਇੱਥੇ ਤੱਕ ਗੱਲ ਆਈ ਹੈ। ਹਾਂਜੀ ਭਾਈ ਮਨਿੰਦਰ ਸਿੰਘ, ਜਿਵੇਂ ਤੁਸੀਂ ਮਤਲਬ, ਮੇਰਾ ਇਸੇ ਗੱਲ ਦੇ ਉੱਤੇ ਸਵਾਲ ਆ ਅਗਲਾ ਕਿ ਜਿਹੜਾ ਇੰਡੀਆ ਦਾ ਰਿਸਪੌਂਸ ਆ, ਕੈਨੇਡਾ ਮਤਲਬ ਫਾਈਵ ਆਈਜ਼ ਕੰਟਰੀਜ਼ ਦੇ ਵਿੱਚੋਂ ਮਤਲਬ ਇੱਕ ਅਹਿਮ ਮੁਲਕ ਆ, ਤੇ ਉਹਨਾਂ ਦੇ ਵੱਲੋਂ ਪ੍ਰਾਈਮ ਮਿਨਿਸਟਰ ਪਾਰਲੀਮੈਂਟ 'ਚ ਖੜੇ ਹੋ ਕੇ ਕਹਿੰਦੇ ਆ ਕਿ ਇੰਡੀਆ ਨੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਵਾਇਆ। ਤੇ ਉਸ ਤੋਂ ਬਾਅਦ ਮਤਲਬ ਸਾਰੀ ਇਨਵੈਸਟੀਗੇਸ਼ਨ RCMP ਵਿਦ ਪ੍ਰੂਫਸ ਇਹ ਗੱਲ ਦੁਨੀਆ ਦੇ ਅੱਗੇ ਰੱਖਦੀ ਆ, ਪਰ ਇੰਡੀਆ ਦਾ ਰਿਸਪੌਂਸ ਆ ਕਿ ਅਸੀਂ ਪਰਵਾਹ ਨਹੀਂ ਕਰਦੇ।
ਹੁਣ ਯੂਨਾਈਟਿਡ ਨੇਸ਼ਨਸ ਦੀ ਇਹ ਬੜੀ ਅਹਿਮ ਬੋਡੀ ਆ, ਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਐਲੀਗੇਸ਼ਨਸ ਆ ਉਹ ਲਾਉਣੇ ਤੇ ਅਟੈਕ ਕਰਨਾ, ਮਤਲਬ ਰਿਸਪੌਂਸ ਕਰਨ ਦੀ ਬਜਾਏ ਵੀ ਇੰਡੀਆ ਦਾ ਇਹ ਐਟੀਟਿਊਡ, ਵੱਲ ਕਿ ਇੱਥੋਂ ਤੱਕ ਵੀ ਐਸ ਜੈ ਸ਼ੰਕਰ ਇੰਡੀਆ ਦੇ ਫੋਰਨ ਮਿਨਿਸਟਰ ਆ, ਉਹ ਪਿਛਲੇ ਸਾਲ ਦੇ ਦੌਰਾਨ ਉਹਦੀਆਂ ਕੁਝ ਇਹੋ ਜਿਹੀਆਂ ਸਟੇਟਮੈਂਟਸ ਵੀ ਆਈਆਂ ਜਿਹਦੇ 'ਚ ਉਹ ਜਿਹੜੀ ਅਮਰੀਕਾ ਤੇ ਜਿਹੜੀਆਂ ਸਾਰੀਆਂ ਵੈਸਟਰਨ ਕੰਟਰੀਜ਼ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਐਲੀਗੇਸ਼ਨ ਉਹਨਾਂ ਦੇ ਉੱਤੇ ਲਾ ਰਹੇ ਆ ਕਿ ਉਹ ਇੰਡੀਆ ਨੂੰ ਤੋੜਨਾ ਚਾਹੁੰਦੇ ਆ, ਉਹ ਇੰਡੀਆ ਦੇ ਉੱਤੇ ਅਟੈਕ, ਇੰਡੀਆ ਦੀ ਸੋਵਰੈਨਿਟੀ ਤੇ ਅਟੈਕ ਕਰ ਰਹੇ ਆ। ਤਾਂ ਮਤਲਬ ਇੰਡੀਆ ਜਿਹੜਾ ਆ ਉਹਦਾ ਰਿਸਪੌਂਸ ਇਹ ਆ ਕਿ ਅਸੀਂ ਮਤਲਬ ਜੋ ਮਰਜ਼ੀ ਕਰ ਲਓ, ਅਸੀਂ ਪਰਵਾਹ ਨਹੀਂ ਕਰਦੇ। ਤਾਂ ਇਸ ਮਾਹੌਲ ਦੇ ਵਿੱਚ ਜਿਹੜੇ ਇਹ ਸਾਰੇ ਐਫਰਟਸ ਹੋ ਰਹੇ ਆ, ਤੁਸੀਂ ਐਫਰਟਸ ਕਰ ਰਹੇ ਹੋ, ਹੋਰ ਸਿੱਖ ਆਰਗੇਨਾਈਜੇਸ਼ਨਸ ਐਫਰਟਸ ਕਰ ਰਹੀਆਂ ਨੇ, ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਨੇ, ਪਰ ਅਕਾਊਂਟੇਬਿਲਿਟੀ ਕਿਤੇ ਵੀ ਫਿਕਸ ਹੁੰਦੀ ਨਜ਼ਰ ਨਹੀਂ ਆ ਰਹੀ ਆ ਇੰਡੀਆ ਦੀ ਐਜ਼ ਅ ਸਟੇਟ। ਇੰਡੀਵਿਜੂਅਲਸ ਅਰੈਸਟ ਜ਼ਰੂਰ ਹੋਏ ਆ, ਪਰ ਐਜ਼ ਅ ਸਟੇਟ, ਕਿਉਂਕਿ ਯੂਐਨ ਦੀ ਰਿਪੋਰਟ ਵੀ ਇਹ ਗੱਲ ਕਹਿ ਰਹੀ ਹੈ ਕਿ ਇੰਡੀਵਿਜੂਅਲਸ ਦਾ ਕੰਮ ਨਹੀਂ, ਇਹ ਇੱਕ ਆਰਗੇਨਾਈਜ਼ਡ ਕੰਮ ਆ ਜਿਹਦੇ ਚ ਸਟੇਟ ਇਨਵੋਲਡ ਆ, ਪਰ ਸਟੇਟ ਦੀ ਅਕਾਊਂਟੇਬਿਲਿਟੀ ਕਿਤੇ ਨਜ਼ਰ ਨਹੀਂ ਆ ਰਹੀ। ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਹਾਂਜੀ, ਜਦੋਂ ਅਸੀਂ ਇੱਥੇ ਜਨੀਵਾ ਦੇ ਵਿੱਚ ਪਿਛਲੇ ਹਫਤੇ ਸੀਗੇ ਤੇ ਉੱਥੇ ਸਪੈਸ਼ਲ ਰੈਪੋਰਟਰ ਦੇ ਆਫਿਸ ਨੂੰ ਅਸੀਂ ਪਰਸਨਲੀ ਮਿਲਣ ਗਏ ਸੀ। ਅਸੀਂ ਉੱਥੇ ਇੱਕ ਕਾਂਗਰਸ ਜਿਹੜੀ ਪਹਿਲੀ ਵਾਰ ਹੋ ਰਹੀ ਹੈ, ਜਿਹੜੀ ਇਨਫੋਰਸ ਡਿਸਅਪੀਅਰੈਂਸਸ ਦੇ ਉੱਤੇ, ਜਿਹੜੇ ਪੋਲੀਟੀਕਲ ਡਿਸੀਡੈਂਟਸ ਜਾਂ ਆਮ ਲੋਕ ਜਿਹੜਾ ਨੂੰ ਪੋਲੀਟੀਕਲ ਮੂਵਮੈਂਟਸ ਦੇ ਵਿੱਚ ਘਰੋਂ ਕਿਡਨੈਪ ਕਰ ਦਿੱਤਾ ਗਿਆ ਜਾਂ ਲਾਪਤਾ ਕਰ ਦਿੱਤਾ ਗਿਆ, ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ, ਜਿੱਦਾਂ ਭਾਈ ਜਸਵੰਤ ਸਿੰਘ ਖਾਲੜੇ ਨੇ ਆਪਣੇ ਕੰਮ ਦੇ ਵਿੱਚ, ਆਪਣੀ ਸੇਵਾ ਦੇ ਵਿੱਚ ਸਾਰਾ ਕੁਝ ਅਨਕਵਰ ਕੀਤਾ। ਉਹ ਪਹਿਲੀ ਵਾਰ ਯੂਐਨ ਵੱਲੋਂ ਇਹ ਕਾਂਗਰਸ ਹੋ ਰਹੀ ਸੀ ਤੇ ਅਸੀਂ ਉੱਥੇ ਇੱਕ ਸਵਾਲ ਪੁੱਛਿਆ ਇੱਕ ਮੈਂਡੇਟ ਥੱਲੇ, ਜਦੋਂ ਸਾਨੂੰ ਮੌਕਾ ਮਿਲਿਆ ਕਿ ਤੁਸੀਂ ਸਾਰੇ ਇੱਥੇ ਗੱਲ ਕਰ ਰਹੇ ਆ ਕਿ ਆਪਾਂ ਨੂੰ ਲੋਕਾਂ ਨੂੰ ਐਮਪਾਵਰ ਕਰਨਾ ਚਾਹੀਦਾ ਆ ਕਿ ਉਹ ਆਪਣੀ ਆਵਾਜ਼ ਉਠਾਉਣ। ਇਸ਼ੂ ਸਾਨੂੰ ਇਹ ਦੱਸ ਰਿਹਾ ਆ ਸਿੱਖਾਂ ਨੂੰ ਕਿ ਪੋਲੀਟੀਕਲ ਵਿਲ ਜਦੋਂ ਜਿੰਨਾ ਤੱਕ ਨਹੀਂ ਹੁੰਦਾ ਕੋਈ ਕੰਟਰੀ ਦਾ ਕੋਈ ਕੁਝ ਕਰਨ ਲਈ, ਕਿ ਜਿਹੜੀ ਨੇਸ਼ਨ ਨੇ ਇਹ ਸਾਰੇ ਕ੍ਰਾਈਮਸ ਜਿਹੜੇ ਜੁਰਮ ਕੀਤੇ ਆ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਜਿੱਦਾਂ ਅਸੀਂ ਇੰਡੀਆ ਦਾ ਐਗਜ਼ਾਮਪਲ ਦਿੱਤਾ, ਜਿੱਦਾਂ ਤੁਸੀਂ ਹੁਣੀ ਦੱਸਿਆ ਹੈ ਕਿ ਇੰਡੀਆ ਲਗਾਤਾਰ ਪਿਛਲੇ 2 ਸਾਲਾਂ ਤੋਂ, 1.5 ਸਾਲ ਤੋਂ, ਜਦੋਂ ਦੀ ਆ ਸ਼ਹੀਦੀ ਹੋਈ ਹੈ, ਇਸ ਗੱਲ ਦੇ ਉੱਤੇ ਬਿਲਕੁਲ ਨਹੀਂ ਆ ਰਿਹਾ ਤੇ ਐਕਚੁਅਲੀ ਦੂਜੇ ਪਾਸੇ ਉਹ ਦੂਜੀ ਕੰਟਰੀਜ਼ ਨੂੰ ਥ੍ਰੈਟਨ ਕਰ ਰਿਹਾ ਹੈ ਕਿ ਉਹ ਸਾਨੂੰ ਸਾਡੀ ਸੋਵਰਨਟੀ ਨੂੰ ਚੈਲੰਜ ਕਰ ਰਹੇ ਆ ਤੇ ਅਸੀਂ ਇਦਾਂ ਕੰਮ ਤੁਹਾਡੇ ਨਾਲ ਨਹੀਂ ਕਰਨਾ, ਅਸੀਂ ਕੋਈ ਸਾਂਝਾ ਨਹੀਂ ਕਰਨਾ। ਮਾੜਾ ਮੋਟਾ ਜਿਹੜਾ ਉਹ ਸਾਂਝਾ ਕਰਦੇ ਵੀ ਆ ਉਹ ਵੀ ਬੜੇ ਲਿਮਿਟਿਡ ਰੂਪ ਦੇ ਵਿੱਚ ਹੈ। ਜਿਹੜੇ ਇਹ ਬਾਹਰਲੇ ਨੇਸ਼ਨਸ ਆ ਉਹ ਵੀ ਇਹੀ ਗੱਲ ਕਹਿ ਰਹੇ ਕਿ ਅਸੀਂ ਇੰਡੀਆ ਨਾਲ ਕੋਈ ਪ੍ਰੋਬਲਮ ਨਹੀਂ ਚਾਹੁੰਦੇ, ਈਵਨ ਦੋ ਉਹ ਇੰਡੀਆ ਨੂੰ ਜਿੱਦਾਂ ਕਹਿ ਰਹੇ ਕਿ ਉਹ ਇੰਡੀਆ ਦੇ ਖਿਲਾਫ ਆਪਣੀ ਬਿਆਨਬਾਜ਼ੀ ਮਾੜੀ ਮੋਟੀ ਕਰ ਰਹੇ ਆ। ਸੋ ਇਸ ਪੋਲੀਟੀਕਲ ਰੋ ਦੇ ਵਿੱਚ ਅਸੀਂ ਪੋਲੀਟੀਕਲ ਵਿਲ ਦੀ ਗੱਲ ਕਰਨੀ ਪੈਣੀ ਹੈ ਕਿ ਭਾਵੇਂ ਕੈਨੇਡਾ ਆ, ਯੂਐਸ ਆ ਜਾਂ ਫਾਈਵ ਆਈਜ਼ ਆ, ਉਹ ਕਿਸ ਹੱਦ ਤੱਕ, ਕਿਸ ਕਿਸ ਲੈਵਲ ਤੱਕ ਉਹ ਇੰਡੀਆ ਨੂੰ ਅਕਾਊਂਟੇਬਲ ਰੱਖ ਸਕਦੇ ਆ, ਕਰਕੇ ਉਹ ਇੰਡੀਆ ਨੂੰ ਇਦਾਂ ਦੇਖਦੇ ਆ ਕਿ ਇਹ ਸਾਡਾ ਇੱਕ ਪੋਲੀਟੀਕਲ ਪਾਰਟਨਰ ਆ। ਸਾਊਥ ਈਸਟ ਏਸ਼ੀਆ ਦੇ ਵਿੱਚ ਕੈਨੇਡਾ ਦੀ ਇੱਕ ਪੈਸੀਫਿਕ ਰਿਮ ਸਟ੍ਰੈਟਜੀ ਆ। ਉਹ ਇੰਡੀਆ ਨੂੰ ਓਨਾ ਕੀ ਪੁਸ਼ ਕਰ ਰਹੇ ਆ ਕਿ ਜਿੱਦਾਂ ਉਹ ਜਿਹੜੀ ਉਹਨਾਂ ਦੀ ਸੰਧੀ ਆ ਉਹ ਵੀ ਨਾ ਟੁੱਟੇ, ਕਿਉਂਕਿ ਉਹ ਇੱਕ ਕਾਊਂਟਰ ਬੈਲੈਂਸ ਜਿਹੜਾ ਆ ਵੈਸਟ ਨੂੰ ਦੱਸਦਾ ਆ ਕਿ ਚਾਈਨਾ ਤੇ ਰਸ਼ੀਆ ਦੇ ਖਿਲਾਫ। ਬ੍ਰਿਕਸ ਦੀ ਗੱਲ ਵਿੱਚ ਆ ਜਾਂਦੀ ਹੈ ਕਿ ਜਦੋਂ ਇਹ ਸਾਰੇ ਨੇਸ਼ਨ ਜਿਹੜੇ ਆ ਬ੍ਰਿਕਸ ਦੇ ਵਿੱਚ 10 ਨੇਸ਼ਨ ਤੋਂ ਡਜ਼ਨ ਨੇਸ਼ਨ ਜਿਹੜੇ ਆ ਬਣ ਗਏ ਆ, ਪਹਿਲੋਂ 5-6 ਤੋਂ ਸ਼ੁਰੂ ਹੋਏ ਸੀਗੇ ਤੇ ਲਾਈਕ ਐਜ਼ ਹੁਣ ਉਹ ਜਿਹੜਾ ਸਾਰਾ ਫਾਰਮੈਟ ਉਹਨਾਂ ਦਾ ਹੈ ਉਹ ਵੱਡਾ ਹੋ ਗਿਆ ਹੈ। ਉਹਦੇ ਵਿੱਚ ਵੀ ਯੂਐਸ ਵੀ ਉਹਨਾਂ ਨੂੰ ਇਦਾਂ ਦੇਖ ਰਿਹਾ, ਕੈਨੇਡਾ ਵੀ ਦੇਖ ਰਿਹਾ ਹੈ। ਇਹਦੇ ਵਿੱਚ ਇਹ ਹੈ ਕਿ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ ਯੂਐਸ ਜਿਹੜਾ ਆ ਉਹ ਜੇ ਇੰਡੀਆ ਦੇ ਗੋਡੇ ਟਿਕਾਉਣਾ ਚਾਹੁੰਦਾ ਆ ਬੇਸਿਕਲੀ ਰਸ਼ੀਅਨ ਵਾਰ ਦੇ ਵਿੱਚ, ਜਿਹੜਾ ਯੂਕਰੇਨ ਚੱਲ ਰਿਹਾ ਹੈ, ਕਿ ਉਹ ਉਧਰ ਨੂੰ ਰਸ਼ੀਆ ਨੂੰ ਸਟਰੈਂਥਨ ਕਰ ਰਹੇ ਆ, ਉਹ ਇੰਡੀਆ ਨੂੰ ਉੱਥੋਂ ਤੋੜਨਾ ਚਾਹੁੰਦੇ ਆ। ਪਰ ਜੀਓਪੋਲਿਟਿਕਲੀ ਦੁਨੀਆ 'ਚ ਦੇਖੇ, ਜੇ ਹੁਣ ਇੰਡੀਆ ਲੈਟਸ ਸੇ ਯੂਐਸ ਦੀ ਗੱਲ ਮੰਨਦੇ ਆ, ਅਸੀਂ ਇਹ ਗੱਲ ਮੁੜ-ਮੁੜ ਕੇ ਕਹਿ ਰਹੇ ਹਾਂ ਕਿ ਜੇ ਇੰਡੀਆ ਯੂਐਸ ਦੀ ਗੱਲ ਮੰਨ ਲੈਂਦਾ ਹੈ, ਗੋਡੇ ਟੇਕ ਦਿੰਦਾ ਹੈ, ਇਹ ਵੀ ਵਿੱਚ ਵੀ ਸਿੱਖਾਂ ਨੂੰ ਇਹ ਗੱਲ ਸੋਚਣੀ ਪੈਣੀ ਹੈ ਕਿ ਜਦੋਂ ਕੋਈ ਇਦਾਂ ਦੀ ਰਿਲੇਸ਼ਨਸ਼ਿਪ ਬਣਦੀ ਹੈ, ਇੰਡੀਆ ਨੇ ਵੀ ਕੁਝ ਯੂਐਸ, ਕੈਨੇਡਾ, ਬਾਕੀ ਦੇਸ਼ਾਂ ਤੋਂ ਕੁਝ ਕਹਿਣਾ ਕਿ ਅਸੀਂ ਤੁਹਾਡੇ ਵੱਲ ਨੂੰ ਆ ਜਾਂਦੇ ਹਾਂ, ਪਰ ਸਾਨੂੰ ਕੀ ਮਿਲਦਾ ਇਹਦੇ ਵਿੱਚੋਂ। ਤੇ ਜਿਹੜੀ ਨੰਬਰ 1 ਪ੍ਰਾਇੋਰਟੀ ਓਵਰ ਦਾ ਲਾਸਟ ਡੈਕੇਡ ਜਿਹੜਾ ਆ, 2 ਸਾਲ ਦੀ ਗੱਲ ਨਹੀਂ, 10 ਸਾਲ ਦੀ, ਜਦੋਂ ਦੀ ਮੋਦੀ ਸਰਕਾਰ ਆਈ ਆ, ਲਗਾਤਾਰ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਵੀ ਬਾਇਲੈਟਰਲ ਮੀਟਿੰਗਸ ਹੁੰਦੀਆਂ ਆ ਦੇਸ਼ਾਂ ਦੇ ਵਿੱਚ, ਇੰਡੀਆ ਦੀ ਨੰਬਰ 1 ਪ੍ਰਾਇੋਰਟੀ ਇਹ ਹੈ ਕਿ ਸਿੱਖਾਂ ਨੂੰ, ਖਾਲਿਸਤਾਨੀਆਂ ਨੂੰ ਨੱਥ ਪਾਓ। ਭਾਵੇਂ ਉਹ ਯੂਕੇ ਆ, ਯੂਐਸ ਆ, ਕੈਨੇਡਾ ਆ, ਆਸਟ੍ਰੇਲੀਆ ਆ, ਨਿਊਜ਼ੀਲੈਂਡ ਆ, ਇਹ ਮੁੱਦਾ ਜਿਹੜਾ ਆ ਲਗਾਤਾਰ ਉਹਨਾਂ ਦੇ ਫੋਰਨ ਆਫਿਸ ਵੱਲੋਂ, ਹੋਮ ਅਫੇਅਰਸ ਆਫਿਸ ਵੱਲੋਂ ਇਹ ਚੱਲਦਾ ਆ। ਸੋ ਸਾਨੂੰ ਵੀ ਇਸ ਗੱਲ ਦਾ ਫਿਕਰਮੰਦ ਵੀ ਹੋਣਾ ਚਾਹੀਦਾ ਹੈ ਕਿ ਜਿੱਦਨ ਨੂੰ ਵੀ ਇੰਡੀਆ ਜਾਂਦਾ ਆ, ਜੇ ਉਹ ਵੈਸਟ ਦੇ ਨਾਲ ਰਲਦਾ ਆ ਤੇ ਜਿਹੜੇ ਹਾਲਾਤ 2016, 17, 18 ਦੇ ਵਿੱਚ ਕੈਨੇਡਾ ਦੇ ਵਿੱਚ ਬਣੇ ਸੀ, ਜਿਹਦੇ ਥੱਲੇ ਭਾਜੀ ਹਰਦੀਪ ਸਿੰਘ ਨੂੰ ਟਾਰਗੇਟ ਕੀਤਾ ਗਿਆ, ਭਾਜੀ ਹਰਦੀਪ ਸਿੰਘ ਨੂੰ ਫਲਾਈ ਲਿਸਟ ਤੇ ਪਾਇਆ ਗਿਆ, ਭਾਜੀ ਹਰਦੀਪ ਸਿੰਘ ਨੂੰ ਅਰੈਸਟ ਐਂਡ ਡਿਟੇਨ ਕੀਤਾ ਗਿਆ ਤੇ ਭਾਜੀ ਹਰਦੀਪ ਸਿੰਘ ਦੇ ਬੈਂਕ ਅਕਾਊਂਟਸ ਫ੍ਰੀਜ਼ ਕੀਤੇ ਗਏ, ਉਹ ਸਾਰਾ ਕੁਝ ਜਿਹੜਾ ਆ ਉਸ ਟਾਈਮ ਤੇ ਉਹ ਮੁੜ ਕੇ ਫੇਰ ਸ਼ੁਰੂ ਹੋ ਸਕਦਾ ਆ। ਤੇ ਬਾਅਦ ਦੇ ਵਿੱਚ ਅਸੀਂ ਫੇਰ ਕੋਈ ਬੰਦਾ ਜਿਹੜਾ ਹੈ ਸਾਡਾ ਸ਼ਹੀਦ ਹੋ ਜਾਊਗਾ ਤੇ ਬਾਅਦ ਦੇ ਵਿੱਚ 2 ਸਾਲ ਬਾਅਦ ਯੂਐਨ ਦੀ ਕੋਈ ਰਿਪੋਰਟ ਫੇਰ ਆ ਜਾਊਗੀ।
ਸੋ ਉਹਦੇ ਵਿੱਚ ਇਹ ਵੀ ਨਹੀਂ ਗੱਲ ਹੈਗੀ ਕਿ ਜਿਹੜੀ ਲੌਬੀਇੰਗ ਆ ਉਹ ਲੌਬੀਇੰਗ ਦਾ ਪਰਪਸ ਹੀ ਇਹ ਹੈ ਕਿ ਤੁਸੀਂ ਟਾਈਮ ਐਂਡ ਰਿਜ਼ਲਟਸ ਦੀ ਵੇਟ ਕਰ ਰਹੇ ਆ। ਰਿਜ਼ਲਟਸ ਆਉਗੇ, ਟਾਈਮ ਸਹੀ ਨਹੀਂ, ਕਦੇ ਕਦੀ ਟਾਈਮ ਸਹੀ ਹੁੰਦਾ ਹੈ, ਰਿਜ਼ਲਟਸ ਨਹੀਂ ਆਉਂਦੇ। ਸੋ ਇਹ ਇੱਕ ਅਲਾਈਨਮੈਂਟ ਆਫ ਇੰਟਰਸਟ, ਅਲਾਈਨਮੈਂਟ ਆਫ ਟਾਈਮਿੰਗ ਜਿਹੜੀ ਆ ਉਹ ਚੱਲਦੀ ਆ ਕਿ ਜੇ ਸਾਡੇ ਵੱਲ ਨੂੰ ਹਵਾ ਵਗ ਰਹੀ ਹੈ ਤੇ ਦੇਸ਼ ਜਿਹੜੇ ਉਹ ਲਾਈਨ ਅਪ ਹੋ ਰਹੇ ਆ, ਕਿ ਸਾਡਾ ਸਮਾਂ ਆ ਸਕਦਾ ਹੈ ਕਿ ਉਹ ਇੰਡੀਆ ਨੂੰ ਥੋੜਾ ਜਿਹਾ ਹੋਰ ਇੱਕ ਖੂੰਜੇ ਲਾਉਣ ਦੀ ਕੋਸ਼ਿਸ਼ ਕਰਨ। ਪਰ ਵੱਡਾ ਸਵਾਲ ਇਹ ਆ, ਮੇਬੀ ਤੁਹਾਡਾ ਨੈਕਸਟ ਸਵਾਲ ਇਹੀ ਹੋਗਾ, ਪਰ ਵੱਡਾ ਸਵਾਲ ਇਹ ਆ ਕਿ ਸਿੱਖ ਪ੍ਰਤੀ ਸਾਡੀ ਮੂਵਮੈਂਟ ਜਿਹੜੀ ਆ ਇਹ ਡਿਪੈਂਡੈਂਟ ਦੂਜੇ ਨੇਸ਼ਨਸ ਦੇ ਬਿਆਨਾਂ ਦੇ ਉੱਤੇ ਤੇ ਉਹਨਾਂ ਦੇ ਐਕਸ਼ਨਸ ਦੇ ਉੱਤੇ ਨਹੀਂ ਹੋ ਸਕਦੀ। ਇਹ ਪੈਲਸਟੀਨੀਅਨਸ ਨੂੰ ਲੈ ਲਓ, ਕਸ਼ਮੀਰੀਆਂ ਨੂੰ ਲੈ ਲਓ। ਕਸ਼ਮੀਰੀਆਂ ਦੇ ਵਿੱਚ 70 ਸਾਲ ਹੋ ਗਏ ਆ ਕਹਿੰਦੇ ਨੂੰ ਯੂਐਨ ਨੂੰ ਕਿ ਉੱਥੇ ਪਲੇਬਸਾਈਟ ਰੈਫਰੈਂਡਮ ਕਰਾਓ, ਤੇ ਕੋਈ ਨਹੀਂ ਕਰਾ ਰਿਹਾ। ਉਹ ਵਿਲ ਹੈ ਨਹੀਂ ਦੁਨੀਆ ਦਾ ਕਿ ਇੰਡੀਆ ਨੂੰ ਇਦਾਂ ਅਸੀਂ ਫੜ ਕੇ, ਜਿੱਦਾਂ ਉਹਨਾਂ ਨੇ ਦੂਜੇ ਨੇਸ਼ਨਸ ਜਿਹੜੇ ਆ ਉਹਨਾਂ ਤੇ ਸਟਰੈਂਥ ਦਿਖਾਉਂਦੇ ਆ, ਇੰਡੀਆ ਤੇ ਉਹ ਨਹੀਂ ਦਿਖਾਉਂਦੇ। ਸੋ ਇਹਦਾ ਮਤਲਬ ਇਹ ਵੀ ਹੈ ਕਿ ਸਿੱਖਾਂ ਨੂੰ ਵੀ ਮੁੜ ਕੇ ਇਹ ਗੱਲ ਸੋਚਣੀ ਪੈਣੀ ਹੈ ਕਿ ਸਾਡਾ ਜਿਹੜਾ ਧੁਰਾ ਆ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਆ, ਸਾਡੀ ਵੀ ਕੋਈ ਰੀਤਾਂ ਰਵਾਇਤਾਂ ਆ ਕਿ ਅਸੀਂ ਸੰਘਰਸ਼ ਕਿੱਦਾਂ ਲੜਦੇ ਆ, ਐਂਡ ਮੇਬੀ ਵੀ ਹੈਵ ਟੂ ਗੋ ਬੈਕ ਟੂ ਦੈਟ। ਤੇ ਮਨਿੰਦਰ ਸਿੰਘ, ਜਿਵੇਂ ਤੁਸੀਂ ਗੱਲ ਕਹੀ ਕਿ ਗੱਲ ਸਾਰੀ ਇੰਟਰਸਟ ਦੇ ਉੱਤੇ ਖੜੀ ਆ, ਮਤਲਬ ਟਾਈਮਿੰਗ, ਇੰਟਰਸਟ ਮੈਟਰ ਕਰਦੇ ਆ ਜਿਹੜੀ ਗਲੋਬਲ ਡਿਪਲੋਮੇਸੀ ਆ ਉਹਦੇ ਵਿੱਚ। ਤੇ ਗਲੋਬਲ ਡਿਪਲੋਮੇਸੀ ਦਾ ਇੱਕ ਹੋਰ ਮਤਲਬ ਸੌਖੇ ਜਿਹੇ ਸ਼ਬਦਾਂ 'ਚ ਹੁਣ ਆਪਣੇ ਠੇਠ ਪੰਜਾਬੀ 'ਚ ਕਹਿਣਾ ਹੋਵੇ ਤਾਂ ਇਹ ਖਰੀਦੋ ਫਰੋਖਤ ਹੁੰਦੀ ਆ। ਵੀ ਤੁਹਾਨੂੰ ਕਿਸੇ ਤੋਂ ਕੀ ਮਿਲ ਸਕਦਾ ਤੇ ਕੋਈ ਤੁਹਾਡੇ ਤੋਂ ਕੀ ਭਾਲਦਾ ਆ, ਉਹ ਤੁਹਾਡੇ ਰਿਲੇਸ਼ਨਸ ਨੂੰ ਡਿਫਾਈਨ ਕਰਦੀ ਹੈ ਚੀਜ਼। ਤੇ ਠੀਕ ਆ, ਇੰਡੀਆ ਦੇ ਵਿੱਚ ਇੰਡੀਆ ਦੀ ਜਿਹੜੀ ਪ੍ਰੈਜ਼ੈਂਟ ਸਟੇਟ ਆ ਉਹਦੇ ਨਾਲ ਇਸ ਟਾਈਮ ਦੁਨੀਆ ਦੇ ਹਰ ਮੁਲਕ ਨੂੰ ਮਤਲਬ ਆ। ਮਤਲਬ ਹਰ ਇੱਕ ਜਿਹੜਾ ਦੁਨੀਆ ਦਾ ਪਾਸਾ ਆ ਉਹ ਚਾਹੁੰਦਾ ਆ ਕਿ ਇੰਡੀਆ ਜਿਹੜਾ ਆ ਉਹਨਾਂ ਦੇ ਨਾਲ ਅਲਾਈ ਹੋਵੇ। ਤੇ ਮਤਲਬ ਉਹ ਸਾਰੀ ਸਪੇਸ ਦੇ ਵਿੱਚ ਜਿਹੜੀ ਇਹ ਜੀਓਪੋਲੀਟੀਕਲ ਸ਼ਿਫਟ ਮਤਲਬ ਆਫਟਰ ਮੈਨੀ ਡੈਕੇਡਸ ਆਉਂਦੀ ਆ, ਜਿਹੜੀ ਇੱਕ ਓਪਰਚੁਨਿਟੀ ਵੀ ਪ੍ਰੋਵਾਈਡ ਕਰਾਉਂਦੀ ਆ। ਉਹਦੇ ਵਾਸਤੇ ਜੇ ਸਿੱਖਾਂ ਦੀ ਤਿਆਰੀ ਦੀ ਗੱਲ ਕਰਨੀ ਹੋਵੇ ਤਾਂ ਜੇ ਹੁਣ ਮੈਂ ਤੁਹਾਨੂੰ ਤੁਸੀਂ ਸਿੱਖ ਲੀਡਰ ਹੋ, ਜੇ ਮੈਂ ਤੁਹਾਨੂੰ ਪੁੱਛਾਂ ਵੀ ਇਸ ਦੁਨੀਆ ਦੀ ਗਲੋਬਲ ਡਿਪਲੋਮੇਸੀ ਦੇ ਵਿੱਚ ਜਿਹਦੇ 'ਚ ਜੀਓ ਪੋਲਿਟਿਕਸ ਇਨਵੋਲਡ ਆ ਸਾਊਥ ਏਸ਼ੀਆ ਦੀ, ਜਿੱਥੇ ਸਿੱਖ ਬੈਠੇ ਆ, ਕਿਸੇ ਵੀ ਧਿਰ ਨੂੰ ਦੇਣ ਲਈ ਸਿੱਖਾਂ ਕੋਲ ਕੀ ਆ? ਮਤਲਬ ਤੁਸੀਂ ਨੈਗੋਸ਼ੀਏਟ ਕਰਨਾ, ਤੁਸੀਂ ਮਤਲਬ ਠੀਕ ਆ, ਬਿਆਨ ਦੇਣੇ ਇੱਕ ਅਲੱਗ ਗੱਲ ਹੁੰਦੀ ਆ, ਪਰ ਜਿਹੜੀ ਵਿਹਾਰਕ ਡਿਪਲੋਮੇਸੀ ਆ ਉਹਦੇ 'ਚ ਲੈਣ ਦੇਣ ਚੱਲਦਾ ਆ। ਤਾਂ ਸਿੱਖਾਂ ਨੂੰ ਕੋਈ ਧਿਰ ਕਿਉਂ ਚੂਜ਼ ਕਰੂਗੀ ਇੰਡੀਆ ਨੂੰ ਪਾਸੇ ਕਰਕੇ? ਆਈ ਥਿੰਕ ਲੀਡਰ ਤਾਂ ਕੋਈ ਹੈ ਨਹੀਂ, ਸੇਵਾਦਾਰ ਜ਼ਰੂਰ ਹੈਗੇ ਆ। ਪਰ ਨਹੀਂ ਇਹਦੇ ਵਿੱਚ ਜਿਹੜਾ ਤੁਹਾਡਾ ਸਵਾਲ ਆ, ਲਾਈਕ ਐਜ਼ ਐਨ ਬੜਾ ਜਾਇਜ਼ ਇਹ ਜਿਹੜਾ ਟਾਈਪ ਆਫ ਕੁਐਸਚਨ ਆ ਕਿ ਕਦੀ ਕਦੀ ਸਾਨੂੰ ਲੱਗਦਾ ਹੈ ਕਿ ਅਸੀਂ ਕੀ ਦੇ ਸਕਦੇ ਆ ਤੇ ਸਾਨੂੰ ਕੋਈ ਚੀਜ਼ ਲੱਭਦੀ ਨਹੀਂ। ਕਦੀ ਕਦੀ ਇਹ ਹੈ ਕਿ ਉਹਨਾਂ ਦਾ ਇੰਟਰਸਟ ਉੱਥੇ ਜੇ ਸ਼ਿਫਟ ਹੋ ਗਿਆ। ਇੰਡੀਆ ਰਾਈਟ ਨਾਓ ਐਜ਼ ਉਹ ਫੇਵਰੇਬਲ ਦੇਖਦੇ ਆ ਕਿ ਇਹਨਾਂ ਨੂੰ ਆਪਣੇ ਪਾਸੇ ਨੂੰ ਲਿਆ। ਲੈਟਸ ਸੇ ਬਾਈ ਚਾਂਸ ਜਿਹੜਾ ਇੰਡੀਆ ਆ ਉਹ ਬ੍ਰਿਕਸ ਦੇ ਵਿੱਚ ਚਲੇ ਜਾਂਦਾ ਆ ਤੇ ਉਹ ਆਪਣੀ ਕਰੰਸੀ ਡਿਵੈਲਪ ਕਰਨਾ ਪੈਂਦੇ ਆ। ਹੁਣ ਤਾਂ ਬੇਸਿਕਲੀ ਵੈਸਟ ਨੂੰ, ਸਪੈਸ਼ਲੀ ਯੂਐਸ ਨੂੰ ਇਹ ਗੱਲ ਦੱਸਦੀ ਹੈ ਕਿ ਇੰਡੀਆ ਇਜ਼ ਐਕਚੁਅਲੀ ਅ ਪ੍ਰੋਬਲਮ, ਕਿ ਇੰਡੀਆ ਹੁਣ ਪ੍ਰੋਬਲਮ ਬਣ ਗਿਆ ਹੈ ਕਿ ਉਹ ਚਾਈਨਾ ਤੇ ਰਸ਼ੀਆ ਨਾਲ ਅਲਾਈਨਮੈਂਟ ਹੋ ਗਈ ਹੈ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਤੇ ਜੇ ਕਿਸੇ ਨੇ ਉੱਥੇ ਪਾਵਰ ਬਲਾਕ ਨੂੰ ਤੋੜਨਾ ਆ, ਇਫ ਵੀ ਜਸਟ ਲੁੱਕ ਐਟ ਇਹ ਜਿਹੜੇ ਨੇਸ਼ਨਸ ਦੀ ਆਪਾਂ ਗੱਲ ਕਰ ਰਹੇ ਆ, ਰਸ਼ੀਆ, ਚਾਈਨਾ, ਇੰਡੀਆ। ਰਸ਼ੀਆ ਤੇ ਚਾਈਨਾ ਬਹੁਤ ਜ਼ਿਆਦਾ ਡਿਫਿਕਲਟ ਆ ਕਿ ਉੱਥੇ ਜਿਹੜੀਆਂ ਪੋਲੀਟੀਕਲ ਮੂਵਮੈਂਟਸ ਜਿਹੜੀਆਂ ਆ ਉਹ ਸਰਕਾਰਾਂ ਨੂੰ ਓਵਰਥਰੋ ਕਰ ਸਕਣ। ਇੰਡੀਆ ਇਜ਼ ਫ੍ਰੈਜਾਈਲ। ਇੰਡੀਆ ਦੇ ਵਿੱਚ ਮਲਟੀਪਲ ਥਾਂ ਤੋਂ ਪੋਲੀਟੀਕਲ ਤੇ ਹਥਿਆਰਬੰਦ ਮੂਵਮੈਂਟਸ ਹਾਲੇ ਵੀ ਚੱਲ ਰਹੀਆਂ ਆ, ਭਾਵੇਂ ਉਹ ਕਸ਼ਮੀਰ ਆ ਜਾਂ ਈਸਟ ਆ, ਪੰਜਾਬ ਆ, ਸਾਊਥ ਵੀ ਆ। ਇਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ। ਤੇ ਜੇ ਕੋਈ ਯੂਐਸ ਵਰਗਾ ਜਿਹਦਾ ਕੰਮ ਹੀ ਹੈ ਜਾਂ ਦੁਨੀਆ ਭਰ ਦੇ ਵਿੱਚ ਪੋਲੀਟੀਕਲ ਓਵਰਥਰੋਜ਼ ਤੇ ਰਜੀਮ ਰਿਪਲੇਸਮੈਂਟ, ਇਹਨਾਂ ਦਾ CIA ਦਾ ਕੰਮ ਹੀ ਇਹ ਆ। ਤੇ ਜੇ ਉਹ ਇੰਡੀਆ ਨੂੰ ਇੱਕ ਮਾੜੀ ਅੱਖ ਦੇਖਣਾ ਆਪਣਾ, ਤੇ ਉਹ ਚੀਜ਼ ਨੂੰ ਐਕਸੈਲਰੇਟ ਵੀ ਕਰ ਸਕਦੇ ਆ। ਸੋ ਇਹਦੇ ਵਿੱਚ ਇਹ ਹੈ ਕਿ ਇਹ ਕਦੀ ਕਦੀ ਇਹ ਨਹੀਂ ਹੁੰਦਾ ਕਿ ਅਸੀਂ ਉਹਨਾਂ ਨੂੰ ਕੀ ਆਫਰ ਕਰ ਸਕਦੇ ਹਾਂ। ਕਦੀ ਕਦੀ ਕੇਆਸ ਦੇ ਵਿੱਚੋਂ ਓਪਰਚੁਨਿਟੀ ਬਰੀਡ ਹੁੰਦੀ ਹੈ। ਤੇ ਕੇਆਸ ਇਹ ਹੈ ਕਿ ਹੁਣ ਅਸੀਂ ਕਹੀਏ ਕਿ ਅਸੀਂ ਕੁਝ ਉਹਨਾਂ ਨੂੰ ਦੇ ਸਕਦੇ ਹਾਂ। ਅਸੀਂ ਵੱਧ ਤੋਂ ਵੱਧ ਆਈਡੀਓਲੋਜੀਕਲ ਸਪੇਸ 'ਚੋਂ ਕੁਝ ਅਸੀਂ ਕਹਿ ਸਕਦੇ ਹਾਂ। ਸਾਡੇ ਕੋਲ ਫਿਜ਼ੀਕਲੀ ਕੁਝ ਨਹੀਂ ਹੈਗਾ ਦੇਣ ਲਈ ਰਾਈਟ ਨਾਓ, ਕਰਕੇ ਸਾਡੇ ਕੋਲ ਕੋਈ ਪਾਵਰ ਨਹੀਂ ਹੈਗੀ। ਆਈਡੀਓਲੋਜੀ ਤੁਸੀਂ ਕਹਿ ਸਕਦੇ ਆ ਕਿ ਅਸੀਂ ਇੱਕ ਸਪੇਸ ਆਕੂਪਾਈ ਕਰਦੇ ਹਾਂ। ਬਫਰ ਸਟੇਟਸ ਦੀਆਂ ਗੱਲਾਂ ਹੁੰਦੀਆਂ, ਇੰਡੀਆ, ਚਾਈਨਾ, ਪਾਕਿਸਤਾਨ ਦੇ ਵਿੱਚ ਇੱਕ ਬਫਰ ਸਟੇਟ ਹੋਵੇ। ਉਹਦੇ ਵਿੱਚ ਇਹ ਹੈ ਕਿ ਬਫਰ ਸਟੇਟ ਵੀ ਦੇ ਇੱਕ ਪੋਲੀਟੀਕਲ ਓਪਰਚੁਨਿਟੀ ਹੁੰਦੀ ਆ, ਪਰ ਉਹ ਓਪਰਚੁਨਿਟੀ ਵੈਸਟ ਲਊਗਾ ਜਾਂ ਨਹੀਂ। ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ ਕਿਹੜੀ ਚੀਜ਼ ਦੀ ਰਿਸੋਰਸ ਆ ਅਸੀਂ ਦੁਨੀਆ ਨੂੰ ਦੇ ਸਕਦੇ ਹਾਂ। ਐਗਰੀਕਲਚਰ ਆ, ਆਇਲ ਆ, ਪਾਣੀ ਆ, ਕੀ ਆ ਸਾਡੇ ਕੋਲ? ਸਾਡੇ ਕੋਲ ਇੱਕ ਗੇਟਵੇ ਆ ਮਿਡਲ ਈਸਟ ਨੂੰ, ਚਾਈਨਾ ਨੂੰ ਤੇ ਸਾਊਥ ਏਸ਼ੀਆ ਨੂੰ। ਉਹਦੇ ਵਿੱਚ ਪੰਜਾਬ ਜਿਹੜਾ ਆ ਉਹ ਸਟਰਕਚਰਲੀ ਇੱਕ ਬੜੀ ਜੀਓਗ੍ਰਾਫਿਕ ਜ਼ੋਨ ਦੇ ਵਿੱਚ ਆ ਜਿਹੜਾ ਦੂਜੇ ਦੇਸ਼ਾਂ ਨੂੰ ਚੰਗਾ ਲੱਗਦਾ ਆ।
ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕ ਆਈਡੀਓਲੋਜੀਕਲ ਪੈਟਰਨ ਦੇ ਵਿੱਚ ਆਉਂਦੀਆਂ ਹੈ ਕਿ ਜੇ ਕੋਈ ਸਟੇਟ ਪਹਿਲੋਂ ਉਹਨਾਂ ਦਾ ਪੋਲੀਟੀਕਲ ਵਿਲ ਹੋਵੇ ਇੰਡੀਆ ਦੇ ਖਿਲਾਫ ਮੂਵ ਕਰਨਾ, ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਹੈਗੀਆਂ ਆ, ਰਿਸੋਰਸ, ਪਾਣੀ, ਜੋ ਵੀ ਸਾਡੇ ਕੋਲ ਧਰਤੀ ਦੇ ਵਿੱਚ ਆ, ਉਹ ਦੁਨੀਆ ਵੀ ਦੇਖ ਰਹੀ ਹੈ ਕਿ ਇੱਥੇ ਕੁਝ ਹੈ। ਇਹਦੀ ਜਿਹੜੀ ਲੋਕੇਸ਼ਨ ਵੀ ਹੈ ਉਹ ਵੀ ਬਹੁਤ ਰਾਈਟ ਨਾਓ ਸਾਊਥ ਏਸ਼ੀਆ ਦੇ ਵਿੱਚ ਇੰਟਰਸਟਿੰਗ ਹੈ। ਤੇ ਇੱਕ ਸਟੇਬਿਲਿਟੀ ਆ, ਉਹ ਵੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਜੇ ਉੱਥੇ ਇੱਕ ਸਿੱਖਾਂ ਦੀ ਪਾਵਰ ਬਣਦੀ ਆ ਕਿ ਉੱਥੇ ਇੱਕ ਸਟੇਬਿਲਿਟੀ ਵੀ ਹੋ ਸਕਦੀ ਹੈ। ਪਰ ਉਹਦੇ ਪਿੱਛੇ ਇੱਕ ਗੱਲ ਸਾਨੂੰ ਹਮੇਸ਼ਾ ਜਿਹੜੀ ਆ ਉਹ ਸੋਚਣੀ ਪੈਣੀ ਆ ਕਿ ਕਿਸ ਆਧਾਰ ਤੇ ਦੇਸ਼ ਲੈਣਾ ਤੇ ਕਿਹਦੇ ਐਕਚੁਅਲੀ ਬੇਸਿਸ ਦੇ ਉੱਤੇ ਉਹ ਦੇਸ਼ ਨੂੰ ਚਲਾਉਣਾ। ਤੇ ਜੇ ਤਾਂ ਇਹੀ ਹੋਣਾ ਆ ਤੇ ਕਿ ਯੂਐਸ ਨੇ ਸਾਨੂੰ ਇੱਕ ਦੇਸ਼ ਦੇਣਾ ਆ ਤੇ ਮਗਰੋਂ ਇੱਕ ਪ੍ਰੌਕਸੀ ਆ ਸਾਨੂੰ ਵਰਤਣਾ ਆ, that's problematic as well। ਸੋ ਇਹ ਸਾਰੀਆਂ ਚੀਜ਼ਾਂ ਸਵਰਲ ਕਰ ਰਹੀਆਂ ਆ। ਕੇਓਸ ਦੇ ਵਿੱਚੋਂ ਓਪਰਚੁਨਿਟੀ ਮਿਲਣੀ ਆ, ਉਹ ਸਾਡੇ ਤੇ ਹੋਣਾ ਆ ਕਿ ਅਸੀਂ ਤਿਆਰ ਹਾਂ ਉਸ ਓਪਰਚੁਨਿਟੀ ਨੂੰ ਸੀਜ਼ ਕਰਨ ਲਈ। ਤਾਂ ਹੀ ਜਿਹੜਾ ਲੌਬੀਇੰਗ ਇੰਪੋਰਟੈਂਟ ਹੈ, ਲੌਬੀਇੰਗ ਕੈਨੇਡਾ ਦੇ ਵਿੱਚ, ਅਮਰੀਕਾ, ਯੂਕੇ ਤੇ ਯੂਐਨ ਤੱਕ, ਜੇ ਉੱਥੇ ਸਾਡੀ ਲੌਬੀ ਸਟਰੋਂਗ ਹੈ, ਜੇ ਉੱਥੇ ਇੱਕ ਵੌਇਸ ਚੱਲ ਰਹੀ ਹੈ, 30-40 ਸਾਲ ਮੇ ਵੀ ਕੁਝ ਵੀ ਨਹੀਂ ਹੋਣਾ। ਪਰ ਜਦੋਂ ਇਦਾਂ ਦਾ ਮਾਹੌਲ ਪੈਦਾ ਹੋ ਜਾਂਦਾ ਆ ਕਿ 1946 ਤੋਂ ਬਾਅਦ ਇਹ ਯੂਐਨ ਦੇ ਕਾਨਫਰੰਸ ਦੇ ਵਿੱਚ ਜਿੱਥੇ ਅਸੀਂ ਬੈਠੇ ਸੀਗੇ, ਯੂਐਨ ਦੇ ਹਾਈ ਕਮਿਸ਼ਨਰ ਜਿਹੜਾ ਡੈਪੂਟੀ ਹਾਈ ਕਮਿਸ਼ਨਰ ਹੈ, ਉਹਨੇ ਇਹ ਗੱਲ ਕਹੀ ਸੀ ਕਿ 1946 ਵਰਲਡ ਵਾਰ 2 ਦੇ ਐਂਡਿੰਗ ਤੋਂ ਬਾਅਦ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੌਨਫਲਿਕਟ ਏਰੀਆਜ਼ ਅੱਜ ਹੈ 2025 ਦੇ ਵਿੱਚ। ਤੇ ਜਿੰਨੀਆਂ ਕੌਨਫਲਿਕਟਸ ਤੇ ਮੂਵਮੈਂਟਸ ਦੁਨੀਆ ਦੇ ਵਿੱਚ ਅੱਜ ਚੱਲ ਰਹੀਆਂ ਆ, ਉਹ ਕਦੀ ਵੀ ਹਿਸਟੋਰੀਕਲੀ ਨਹੀਂ ਇਹ ਕੁਛ ਹੋਇਆ। ਤੇ ਦੁਨੀਆ ਬਹੁਤ ਜ਼ਿਆਦਾ ਅਨਸਟੇਬਲ ਆ ਤੇ ਇਨਸਟੇਬਿਲਿਟੀ ਦੇ ਵਿੱਚੋਂ ਹੀ ਓਪਰਚੁਨਿਟੀ ਹੁੰਦੀ ਹੈ ਕਿ ਸਾਡੇ ਵਰਗੇ ਜਿਹੜੇ ਅੱਜ 75 ਸਾਲ ਲਈ ਅਸੀਂ ਇਹ ਰਾਜ ਭਾਗ ਦੀ ਗੱਲ ਕਰ ਰਹੇ ਹਾਂ ਕਿ ਉਹਦੇ ਵਿੱਚੋਂ ਓਪਰਚੁਨਿਟੀ ਅਸੀਂ ਕੱਢ ਸਕਦੇ ਹਾਂ। ਇਹ ਆ ਕਿ ਸਾਡੀ ਤਿਆਰੀ ਹੈ ਜਾਂ ਨਹੀਂ। ਮਨਿੰਦਰ ਸਿੰਘ, ਜਿਵੇਂ ਤੁਸੀਂ ਜਿਹੜੀ ਆ ਕਿਓਸ ਦੀ ਗੱਲ ਕੀਤੀ ਆ, ਮਤਲਬ ਇਹ ਕਿਓਸ ਇੱਕ ਆਈਡੀਓਲੋਜੀ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਪੈਦਾ ਹੋ ਰਿਹਾ ਆਫਟਰ ਕੋਲਡ ਵਾਰ। ਮਤਲਬ ਜਿਹੜਾ ਜਿਹੜਾ ਯੂਰੇਸ਼ੀਆ ਦਾ ਪ੍ਰੋਜੈਕਟ ਆ, ਜਿਹਦੇ ਵਿੱਚ ਬੇਸਿਕਲੀ ਉਹ ਪ੍ਰੋਜੈਕਟ ਚਾਈਨਾ ਤੇ ਰਸ਼ੀਆ ਜਿਹੜੇ ਆ ਉਹਦੇ ਚ ਅਲਾਈਡ ਇਸ ਟਾਈਮ ਦੁਨੀਆ ਉਹਨਾਂ ਨੂੰ ਮੰਨ ਰਹੀ ਆ ਕਿ ਵੈਸਟਰਨ ਜਿਹੜੀ ਸੁਪਰੀਮੇਸੀ ਆ, ਮਤਲਬ ਮਲਟੀਪੋਲਰ ਵਰਲਡ ਬਣਾਉਣ ਦੇ ਲਈ ਉਹ ਯੂਰੇਸ਼ੀਆ ਦੀ ਫਾਰਮੇਸ਼ਨ ਕਰ ਰਹੇ ਆ, ਜਿਹਦਾ ਇੱਕ ਪਾਰਟ ਬ੍ਰਿਕਸ ਵੀ ਆ। ਤੇ ਹੁਣ ਯੂਰੇਸ਼ੀਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਜੇ ਮਤਲਬ ਉਹ ਚੀਜ਼ ਜਿਹੜੀ ਆ ਸਾਰੇ ਇਸ ਕਿਓਸ ਦਾ ਰੀਜ਼ਨ ਬਣ ਰਹੀ ਆ, ਤਾਂ ਉਸ ਯੂਰੇਸ਼ੀਆ ਦੇ ਵਿੱਚ ਅਫਗਾਨਿਸਤਾਨ ਟਿਲਟ ਹੋ ਰਿਹਾ ਟੁਵਰਡਸ ਚਾਈਨਾ ਤੇ ਰਸ਼ੀਆ, ਮਤਲਬ ਜਿਹੜੀ ਅੰਦਰ ਖਾਤੇ ਗੱਲਬਾਤ ਸਮਝ ਆ ਰਹੀ ਆ। ਤੇ ਇੰਡੀਆ ਦੀ ਵੀ ਉਹਦੇ ਵਿੱਚ ਕਾਫੀ ਉੱਥੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਤਾਲਿਬਾਨ ਦੀ, ਉਹਦੇ ਨਾਲ ਚੰਗੀ ਗੁੱਡਵਿਲ ਜਿਹੜੀ ਆ ਉਹ ਨਜ਼ਰ ਆ ਰਹੀ ਆ। ਅਫਗਾਨਿਸਤਾਨ, ਇਰਾਨ ਜਿਹੜੇ ਆ ਪਾਕਿਸਤਾਨ ਦੇ ਉੱਤੇ ਅਟੈਕ ਕਰ ਰਹੇ ਆ। ਤੇ ਮਤਲਬ ਇਹ ਪੰਜਾਬ ਦੇ ਗਵਾਂਢ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ। ਤੁਸੀਂ ਕਿਹਾ ਵੀ ਜਿਹੜਾ ਯੂਰੇਸ਼ੀਆ ਦੇ ਵਿੱਚ ਚਾਈਨਾ ਤੇ ਰਸ਼ੀਆ ਆ, ਉਹ ਵੱਡੇ ਮੁਲਕ ਆ ਤੇ ਉਹਨਾਂ ਦੇ ਅੰਦਰ ਇਹੋ ਜਿਹੀਆਂ ਪ੍ਰੋਬਲਮਸ ਕ੍ਰੀਏਟ ਕਰਨੀਆਂ ਮੁਸ਼ਕਲ ਨੇ। ਤੇ ਇੰਡੀਆ ਜਿਹੜਾ ਆ ਉਹ ਮਤਲਬ ਅਸੀਂ ਦੇਖਿਆ ਪਿਛਲੇ ਕੁਝ ਦਿਨਾਂ ਤੋਂ ਜੈ ਸ਼ੰਕਰ ਉਹ ਇਨੋਗ੍ਰੇਸ਼ਨ ਤੇ ਆਏ ਡੋਨਲਡ ਟਰੰਪ ਦੀ। ਉਸ ਤੋਂ ਬਾਅਦ ਉਹ ਲਗਾਤਾਰ ਫੋਟੋਆਂ ਪਾ ਰਹੇ ਆ ਵੀ ਇੱਥੋਂ ਦੀ ਜਿਹੜੀ ਨਵੀਂ ਸਾਰੀ ਐਡਮਿਨਿਸਟ੍ਰੇਸ਼ਨ ਬਿਲਡ ਅਪ ਹੋ ਰਹੀ ਆ, ਉਹਨਾਂ ਨੂੰ ਮਿਲ ਰਹੇ ਆ। ਕੁਆਡ ਦੀ ਮੀਟਿੰਗ ਉਹਨਾਂ ਨੇ ਜਿਹੜੇ ਫੋਰਨ ਮਿਨਿਸਟਰਸ ਨੇ ਉਹਨਾਂ ਦੀ ਕੀਤੀ, ਉਹਨਾਂ ਦੀ ਫੋਟੋਗ੍ਰਾਫ ਪਾਈ। ਤਾਂ ਪ੍ਰਭਾਵ ਦੇਣ ਦੀ ਇੰਡੀਆ ਕੋਸ਼ਿਸ਼ ਕਰ ਰਿਹਾ ਕਿ ਨਹੀਂ, ਅਸੀਂ ਵੈਸਟਰਨ ਜਿਹੜਾ ਗਰੁੱਪ ਆ ਉਹਦੇ ਨਾਲ ਵੀ ਸਾਡੀ ਹਜੇ ਅਲਾਈਨਮੈਂਟ ਸਹੀ ਆ। ਪਰ ਤੁਸੀਂ ਇਹ ਗੱਲ ਕਹੀ ਕਿ ਅਮਰੀਕਾ ਨੂੰ ਲੱਗ ਰਿਹਾ ਕਿ ਇੰਡੀਆ ਦੇ ਉੱਤੇ ਜੋ ਬੈਟਲ ਹੋਣੀ ਚਾਹੁੰਦੇ ਸੀ ਉਹ ਹੁਣ ਫੇਲ ਆ ਤੇ ਉਹਨਾਂ ਦਾ ਉੱਥੋਂ ਭਰੋਸਾ ਟੁੱਟ ਚੁੱਕਿਆ। ਜੇ ਯੂਰੇਸ਼ੀਆ ਫੋਰਮ ਹੋ ਰਿਹਾ ਆ ਤਾਂ ਉਹਦੇ 'ਚ ਮਤਲਬ ਸਿੱਖ ਜਿਸ ਥਾਂ ਤੇ ਬੈਠੇ ਆ, ਮਤਲਬ ਸਿੱਖਾਂ ਤੋਂ ਬਿਨਾਂ ਕੋਈ ਇਹੋ ਜਿਹੀ ਧਿਰ ਨਜ਼ਰ ਨਹੀਂ ਆ ਰਹੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਕੰਸੋਲੀਡੇਟ ਵੀ ਹੋਵੇ ਤੇ ਪੰਜਾਬ ਦੇ ਵਿੱਚ ਜਾਂ ਉਸ ਸਾਰੇ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਯੂਰੇਸ਼ੀਆ ਨੂੰ ਦੇ ਸਾਰੇ ਕੰਸੈਪਟ ਨੂੰ ਚੈਲੰਜ ਕਰ ਸਕੇ, ਕਿਓਸ ਪੈਦਾ ਕਰ ਸਕੇ। ਤਾਂ ਤੁਹਾਨੂੰ ਲੱਗ ਰਿਹਾ ਵੀ ਜਿਹੜਾ ਯੂਰੇਸ਼ੀਆ ਦਾ ਸਾਰਾ ਮਾਡਲ ਆ ਉਹਨੂੰ ਡਿਸਟਰਬ ਕਰਨ ਦੇ ਲਈ ਪੰਜਾਬ ਜਿਹੜਾ ਆ ਉਹ ਇੱਕ ਸਭ ਤੋਂ ਇੰਪੋਰਟੈਂਟ ਫੈਕਟਰ ਬਣ ਸਕਦਾ ਹੈ? ਆਈ ਥਿੰਕ ਪੱਛਮ ਦੇ ਲਈ ਇਹ ਗੱਲ ਠੀਕ ਆ, ਸਾਡੇ ਆਪ ਲਈ ਇਹ ਗੱਲ ਬਹੁਤ ਡੇਂਜਰਸ ਆ ਕਿ ਜੇ ਅਸੀਂ ਇੱਕ ਲੈਟਸ ਸੇ ਜਦੋਂ ਆਪਾਂ ਇਹ ਗੱਲ ਹੁਣ ਕੀਤੀ ਹੈ, ਜਿੱਦਾਂ ਤੁਸੀਂ ਪੇਸ਼ ਕੀਤੀ ਹੈ, ਇਹ ਬੇਸਿਕਲੀ ਇਹਦਾ ਮਤਲਬ ਇਹ ਇਧਰ ਨੂੰ ਜਾ ਰਿਹਾ ਹੈ ਕਿ ਜਿੱਦਾਂ ਇਜ਼ਰਾਈਲ ਨੂੰ ਇੱਕ ਪ੍ਰੌਕਸੀ ਮਿਡਲ ਈਸਟ ਰੱਖਿਆ ਹੈ ਉਹਨੂੰ ਕਾਊਂਟਰ ਕਰਨ ਲਈ। ਉੱਥੇ ਜੋ ਵੀ ਉੱਥੇ ਪਾਵਰ ਜਿਹੜੀ ਹੈ ਯੂਐਸ ਨੇ ਇਜ਼ਰਾਈਲ ਨੂੰ ਦਿੱਤੀ ਹੈ ਤੇ ਸਾਰੀ ਦੁਨੀਆ ਨੂੰ ਇਹ ਦੱਸਦਾ ਹੈ ਕਿ ਇਜ਼ਰਾਈਲ ਤੇ ਜੇ ਅਟੈਕ ਕੀਤਾ ਯੂਐਸ ਨੇ ਇਮੀਡੀਏਟਲੀ ਸਟੈਪ ਇਨ ਕਰ ਦੇਣਾ ਜਾਂ ਬ੍ਰਿਟਨ ਸਟੈਪ ਇਨ ਕਰੂਗਾ। ਉਹਦੇ ਕਰਕੇ ਜਿਹੜੇ ਉਹ ਮੁਸਲਿਮ ਦੇਸ਼ ਆ ਆਲੇ ਦੁਆਲੇ, ਉਹ ਉਹਨਾਂ ਦੇ ਉੱਤੇ ਕੋਈ ਸਖਤੀ ਵੀ ਨਹੀਂ ਕਰਦੇ, ਨਾ ਕਰ ਸਕਦੇ ਆ। ਉਹਨਾਂ ਦੇ ਦੇਸ਼ਾਂ ਦੇ ਵਿੱਚ ਜਾ ਕੇ ਉਹ ਤਬਾਹੀ ਮਚਾ ਦਿੰਦੇ ਆ, ਉਹਨਾਂ ਦੇ ਲੀਡਰਸ਼ਿਪ ਮਾਰ ਦਿੰਦੇ ਆ, ਅਸੈਸੀਨੇਸ਼ਨਸ ਹੁੰਦੀਆਂ ਆ, ਬੋmbਿੰਗਸ ਹੁੰਦੀਆਂ ਆ, ਤੇ ਸਾਰੇ ਉਹ ਮੁਸਲਿਮ ਦੇਸ਼ ਜਿਹੜੇ ਆ ਉਹ ਚੁੱਪ ਬੈਠੇ ਆ।
ਤੇ ਉਹਦੇ ਉੱਤੇ ਉਹ ਇੱਕ ਕੁੰਡਾ ਜਿਹੜਾ ਆ ਉਹ ਅਮਰੀਕਾ ਦੇ ਹੱਥ ਦੇ ਵਿੱਚ ਆ। ਤੇ ਇਹ ਜਿਹੜੀ ਲੰਬੜਦਾਰੀ ਆ ਲਾਈਕ ਐਜ਼ ਐਨ ਅਮਰੀਕਾ ਦੀ, ਇਹਦੇ ਪਿੱਛੇ ਹੀ ਜਿਹੜਾ ਯੂਰੇਸ਼ੀਆ ਦਾ ਜਿਹੜਾ ਫੈਕਟਰ ਆ ਉਹ ਇੱਥੋਂ ਹੀ ਸਟਾਰਟ ਹੋ ਰਿਹਾ ਹੈ ਕਿ ਜਿਹੜੀ ਇਹ ਹੈਜੋਨਮੀ ਆਫ ਪਾਵਰ ਆ, ਯੂਐਸ ਕੱਲਾ ਜਿਹੜਾ ਆਪਣੇ ਆਪ ਨੂੰ ਸਮਝਦਾ ਆ ਕਿ ਅਸੀਂ ਸਾਰੀ ਦੁਨੀਆ ਦੇ ਉੱਤੇ ਇਹ ਪਾਵਰ ਜਤਾ ਸਕਦੇ ਆ, ਉਹਦੇ ਕਰਕੇ ਹੀ ਜਿਹੜਾ ਯੂਰੇਸ਼ੀਆ ਆ ਉਹਦੀ ਗੱਲ ਕਨਸੈਪਟ ਹੁੰਦੀ ਹੈ ਕਿ ਸਪੈਸ਼ਲੀ ਰਸ਼ੀਆ ਤੇ ਚਾਈਨਾ ਉਹਨੂੰ ਕਾਊਂਟਰ ਕਰਨਾ ਚਾਹੁੰਦੇ ਆ। ਆਈ ਡੋਂਟ ਥਿੰਕ ਯੂਐਸ ਇੱਥੇ ਤੱਕ ਹਾਲੇ ਪਹੁੰਚਿਆ ਆ ਕਿ ਇੰਡੀਆ ਨੂੰ ਉਹਨਾਂ ਨੇ ਰਾਈਟ ਆਫ ਕਰ ਦਿੱਤਾ ਆ। ਉਹਨਾਂ ਨੇ ਉਸ ਤੇਜ਼ੀ ਦੇ ਨਾਲ ਇੱਥੇ ਪਹੁੰਚਣਾ ਆ ਹਾਲੇ ਕਿ ਹੁਣ ਤੁਸੀਂ ਕਿੱਥੇ ਖੜੇ ਆ, ਜਾਂ ਤਾਂ ਸਾਡੇ ਨਾਲ ਆ ਜਾਂ ਉਹਨਾਂ ਦੇ ਨਾਲ ਆ। ਤੇ ਜੇ ਸਾਡੇ ਨਾਲ ਆ ਕਿ ਸਾਡੇ ਟਰਮਸ ਕੀ ਆ ਅਗਰੀਮੈਂਟ ਤੇ, ਉਹਦੇ ਵਿੱਚ ਸਿੱਖਾਂ ਨੂੰ ਇੱਕ ਬਾਰਗੇਨਿੰਗ ਚਿਪ ਭੰਗ ਫੇਰ ਵਰਤਿਆ ਜਾ ਸਕਦਾ ਹੈ। ਤੇ ਜੇ ਤੁਸੀਂ ਸਾਡੇ ਨਾਲ ਨਹੀਂ ਹੈਗੇ, ਫਿਰ ਬੇਸਿਕਲੀ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀਗੀ, ਆਈ ਫੀਲ ਕਿ ਇੰਡੀਆ ਤਿੰਨਾਂ ਵੱਡੇ ਦੇਸ਼ਾਂ ਦੇ ਵਿੱਚੋਂ ਚਾਈਨਾ, ਰਸ਼ੀਆ ਤੇ ਇੰਡੀਆ, ਉਹ ਸਭ ਤੋਂ ਇੱਕ ਵਲਨਰੇਬਲ ਪੋਜੀਸ਼ਨ ਦੇ ਵਿੱਚ ਆ, ਉਹ ਟੁੱਟ ਸਕਦਾ ਆ। ਤੇ ਅਮਰੀਕਾ ਵਰਗਾ ਦੇਸ਼ ਉਹਨੂੰ ਆਉਣ ਵਾਲੀ ਡੈਕੇਡ ਦੇ ਵਿੱਚ ਤੁੜਾ ਸਕਦਾ ਆ ਆਪਣੇ ਫਾਇਦੇ ਦੇ ਲਈ। ਤੇ ਉਹ ਸਾਰਾ ਜਿਹੜਾ ਰੀਜਨ ਆ, ਫਿਰ ਉਹਦੇ ਵਿੱਚ ਸਿਰਫ ਪੰਜਾਬ ਨੇ, ਉਹਦੇ ਵਿੱਚ ਕਸ਼ਮੀਰ ਵੀ ਆ, ਉਹਦੇ ਵਿੱਚ ਹੋਰ ਜਿਹੜੇ ਈਸਟ ਆ ਮੇ ਬੀ ਉਹ ਉਧਰ ਨੂੰ ਜਾਓਗੇ। ਪਰ ਅਮਰੀਕਾ ਨੇ ਇੱਕ ਬਲਾਕ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਛੋਟੇ ਛੋਟੇ ਦੇਸ਼ ਆ ਉਹਨਾਂ ਨੂੰ ਤੇ ਕਾਬੂ ਕਰਨਾ ਸੌਖਾ ਆ, ਤੇ ਇੱਕ ਵੱਡਾ ਕੰਸੋਲੀਡੇਟ ਨਿਊਕਲੀਅਰ ਪਾਵਰ ਜਿਹੜਾ ਇੰਡੀਆ ਹੈ ਉਹਨੂੰ ਕਾਬੂ ਕਰਨਾ ਔਖਾ ਆ, ਸਪੈਸ਼ਲੀ ਜਦੋਂ ਉਹ ਦੋ ਹੋਰ ਦੇਸ਼ਾਂ ਦੇ ਨਾਲ ਰਲਦਾ ਹੈ। ਸੋ ਆਈ ਫੀਲ ਕਿ ਲਾਈਕ ਐਜ਼ ਇਨ ਲਾਈਕ ਇਹ ਗੱਲ ਜਿਹੜੀ ਆ ਇੱਕ ਇੱਥੇ ਇੱਕ ਟਾਈਮ ਤੱਕ ਪਹੁੰਚੀ ਆ ਰਾਈਟ ਨਾਓ ਕਿ ਇੰਡੀਆ ਨੂੰ ਇੱਕ ਅਲਟੀਮੇਟਮ ਆਉਣ ਵਾਲੇ ਸਾਲ ਦੇ ਵਿੱਚ ਜ਼ਰੂਰ ਮਿਲਣਾ ਆ, ਕਿਉਂਕਿ ਜਿਹੜੀ ਤੇਜ਼ੀ ਦੇ ਨਾਲ ਡੋਨਲਡ ਟਰੰਪ ਨੇ ਆਲਰੇਡੀ ਡੈਕਲੇਰੇਸ਼ਨ ਸਾਈਨ ਕਰਨਾ ਪਿਆ ਹੈ। ਆਈ ਥਿੰਕ ਉਹ ਵੀ ਇਹ ਗੱਲ ਚਾਹੁੰਦਾ ਆ ਕਿ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਚਾਹੁੰਦੀ ਹੈ ਕਿ ਇੰਡੀਆ ਜਿਹੜਾ ਆ ਉਹ ਕਿੱਧਰ ਡਿੱਗੂਗਾ, ਕਿਉਂਕਿ ਉਹਨੇ ਚੈੱਕ ਕਰਨਾ ਆ ਬ੍ਰਿਕਸ ਨੂੰ, ਉਹਨੇ ਆਲਰੇਡੀ ਅਨਾਉਂਸਮੈਂਟਸ ਮੇਕ ਕੀਤੇ ਆ, ਉਹਨਾਂ ਨੂੰ ਟੈਕਸ ਕਰਨਾ, ਟੈਰਿਫ ਲਾਉਣੇ, ਜੋ ਵੀ ਕਰਨਾ, ਐਂਡ ਇੰਡੀਆ ਵਿਲ ਬੀ ਅ ਪਾਰਟ ਆਫ ਦੈਟ ਐਸ ਵੈਲ। ਸੋ ਇੰਡੀਆ ਨੂੰ ਵੀ ਦਿਖਾਉਣਾ ਪੈਣਾ ਕਿ ਉਹ ਕਿੱਥੇ ਖੜਾ ਆ ਬੇਸਿਕਲੀ ਆਉਣ ਵਾਲੇ ਕੁਝ ਮਹੀਨਿਆਂ ਸਾਲ ਦੇ ਵਿੱਚ। ਤੇ ਉਸ ਬੇਸਿਸ ਦੇ ਉੱਤੇ ਆਈ ਥਿੰਕ ਉਹ ਚੱਲੂਗਾ। ਪਰ ਉਹਦੇ ਵਿੱਚ ਜਿਹੜੀ ਵੱਡੀ ਗੱਲ ਇਹ ਹੈ ਕਿ ਹਾਲੇ ਵੀ ਸਿੱਖਾਂ ਨੂੰ ਲੇ ਬੈਕ ਕਰਕੇ ਇਹ ਨਹੀਂ ਗੱਲ ਦੇਖਣੀ ਚਾਹੀਦੀ ਕਿ ਅਮਰੀਕਾ ਸਾਡੇ ਲਈ ਕੁਝ ਕਰਦਾ ਜਾਂ ਨਹੀਂ ਕਰਦਾ, ਕੈਨੇਡਾ ਕਰਦਾ ਜਾਂ ਨਹੀਂ ਕਰਦਾ। ਅਸੀਂ ਬੇਸਿਕਲੀ ਦੂਜਿਆਂ ਦੇ ਆਸਰੇ ਦੇ ਉੱਤੇ ਇਹ ਮੂਵਮੈਂਟ ਨੂੰ, ਇਹ ਸੰਘਰਸ਼ ਨੂੰ ਨਹੀਂ ਚਲਾ ਸਕਦੇ। ਇਹਦੇ ਵਿੱਚ ਇਹ ਹੈ ਕਿ ਹਾਂ ਓਪਰਚੁਨਿਟੀਜ਼ ਅਲਾਈਨ ਹੁੰਦੀਆਂ, ਇੰਟਰਸਟ ਅਲਾਈਨ ਹੋਣੇ ਆ, ਪਰ ਇਹ ਹੈ ਕਿ ਅਲਾਈਨਮੈਂਟ ਵੀ ਟੈਂਪਰੇਰੀ ਹੁੰਦੀ ਆ। ਹੁਣ ਭਾਜੀ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੇ ਇੰਟਰਸਟ ਅਲਾਈਨ ਤਾਂ ਹੋਏ ਕਿਉਂਕਿ ਅਸੀਂ ਤਾਂ ਇੰਡੀਆ ਦੇ ਖਿਲਾਫ ਹੈਗੇ ਹੀ ਆ, ਅਸੀਂ ਆਪਣਾ ਦੇਸ਼ ਬਣਾਉਣਾ ਆ। ਪਰ ਜਿਹੜਾ ਅਮਰੀਕਾ ਆ ਜਾਂ ਕੈਨੇਡਾ ਆ ਜਾਂ ਫਾਈਵ ਆਈਜ਼ ਆ, ਉਹਨਾਂ ਦਾ ਇੰਟਰਸਟ ਤਾਂ ਅਲਾਈਨ ਹੋਇਆ ਕਿਉਂਕਿ ਉਹਨਾਂ ਨੇ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ ਤੇ ਮਾਰਿਆ, ਤੇ ਉਹ ਚੀਜ਼ ਦੀ ਵਰਤੋਂ ਕਰਕੇ ਉਹਨਾਂ ਨੇ ਇੰਡੀਆ ਨੂੰ ਖੂੰਜੇ ਲਾਉਣਾ ਸੀਗਾ ਤੇ ਆਪਣੀ ਪਾਵਰ ਦਿਖਾਉਣ ਲਈ ਉਹਨੂੰ ਕੋਈ ਇੱਕ ਸਾਡੇ ਇੰਟਰਸਟ ਮੋਮੈਂਟਰੀ ਅਲਾਈਨ ਹੋਏ ਆ। ਹੁਣ ਉਹ ਅਲਾਈਨਮੈਂਟ ਦਾ ਪਤਾ ਲੱਗਣਾ ਹੈ ਕਿ ਜਾਂ ਤਾਂ ਇੰਡੀਆ ਉਹਨਾਂ ਦੇ ਨਾਲ ਤੁਰੂਗਾ, ਫਿਰ ਸਾਡੇ ਤੇ ਫੇਰ ਮੁੜ ਕੇ ਭਾਰ ਪੈ ਸਕਦਾ ਆ ਬਾਹਰਲੇ ਦੇਸ਼ਾਂ ਦੇ ਵਿੱਚ ਸਪੈਸ਼ਲੀ, ਜਾਂ ਇੰਡੀਆ ਰਸ਼ੀਆ ਤੇ ਚਾਈਨਾ ਦੇ ਨਾਲ ਜਾਊਗਾ, ਜਿਹਦੇ ਨਾਲ ਹੋ ਸਕਦਾ ਆ ਤੇਜ਼ੀ ਦੇ ਨਾਲ ਕੋਈ ਆਪਰੇਸ਼ਨਸ ਜਿਹੜੇ ਆ ਅਮਰੀਕਾ ਜਾਂ ਫਾਈਵ ਆਈਜ਼ ਨੇਸ਼ਨਸ ਇੰਡੀਆ ਨੂੰ ਤੋੜਨ ਦੇ ਵਿੱਚ ਉਹ ਆਪਣੇ ਸ਼ੁਰੂਆਤ ਕਰ ਦੇਣ। ਬਿਲਕੁਲ ਮਨਿੰਦਰ ਸਿੰਘ ਜੀ, ਇੱਕ ਜਿਹੜਾ ਤੁਸੀਂ ਜਵਾਬ ਦਿੱਤਾ, ਮਤਲਬ ਉਹਦੇ ਚੋਂ, ਕਿਉਂਕਿ ਜਿਹੜੀ ਅੱਜ ਦੀ ਜਿਹੜੀ ਵਰਲਡ ਪੋਲਿਟਿਕਸ ਆ, ਉਹਦੇ 'ਚ ਕਿਸੇ ਮੁਲਕ ਵਾਸਤੇ ਨਿਊਟਰਲ ਰਹਿਣਾ ਜਿਹੜਾ ਆ ਉਹ ਲਗਭਗ ਇੰਪੋਸੀਬਲ ਆ, ਖਾਸ ਤੌਰ ਤੇ ਕਿਸੇ ਵੀ ਛੋਟੇ ਮੁਲਕ ਲਈ ਜਾਂ ਨਿਊਲੀ ਫਾਊਂਡ ਮੁਲਕ ਦੇ ਲਈ। ਤੇ ਹੁਣ ਰੀਸੈਂਟਲੀ ਸੀਰੀਆ ਦੇ ਵਿੱਚ ਸਰਕਾਰ ਦਾ ਤਖਤਾ ਪਲਟ ਹੋਇਆ, ਤਾਂ ਅਸੀਂ ਉਹ ਦੇਖ ਸਕਦੇ ਹਾਂ ਵੀ ਉੱਥੇ ਉਹ ਵੀ ਮਤਲਬ ਭਾਵੇਂ ਲੜ ਸੀਰੀਆ ਦੇ ਵਿੱਚ ਉੱਥੋਂ ਦੇ ਗਰੁੱਪ ਰਹੇ ਸੀ, ਪਰ ਓਬਵੀਅਸਲੀ ਉਹ ਮਤਲਬ ਜਿਹੜੀ ਉਹਨਾਂ ਦੇ ਪਿੱਛੇ ਆ ਉਹ ਰਸ਼ੀਆ ਤੇ ਜਿਹੜਾ ਯੂਐਸ ਜਿਹੜਾ ਬਲੋਕ ਆ, ਇਹ ਉਹਨਾਂ ਦੀ ਲੜਾਈ ਸੀ ਜਿਹਦੇ 'ਚ ਰਸ਼ੀਅਨ ਬਲੋਕ ਨੂੰ ਹਾਰ ਮਿਲੀ ਆ। ਤੇ ਮਤਲਬ ਇਸ ਕਰਕੇ ਵੀ ਉਹ ਹੁਣ ਜਿਹੜਾ ਸੀਰੀਆ ਦੀ ਨਵੀਂ ਗਵਰਨਮੈਂਟ ਆਈ ਆ, ਉਹ ਭਾਵੇਂ ਕਿਸੇ ਟਾਈਮ ਨੂੰ ਯੂਐਸ ਨੇ ਟੈਰਰਿਸਟ ਡੈਜ਼ਿਗਨੇਟ ਕੀਤਾ ਹੋਇਆ ਸੀ ਉਹਨਾਂ ਦੇ ਲੀਡਰ ਨੂੰ, ਪਰ ਉਹ ਹੁਣ ਯੂਐਸ ਅਲਾਈਡ ਪਾਲਿਸੀਜ਼ ਉੱਤੇ ਲੈ ਕੇ ਆ ਰਹੇ ਆ। ਤੇ ਮਤਲਬ ਯੂਐਸ ਦੇ ਸਾਰੇ ਜਿਹੜਾ ਮੇਨ ਸਟ੍ਰੀਮ ਮੀਡੀਆ CNN ਉਹਦੀ ਐਕਸਕਲੂਸਿਵ ਇੰਟਰਵਿਊਜ਼ ਕਰ ਰਹੇ ਆ। ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਸਿੱਖਾਂ ਨੇ ਮਤਲਬ ਜਦੋਂ ਉੱਥੇ ਫੋਰ ਐਗਜ਼ਾਮਪਲ ਕੋਈ ਨਵੀਂ ਫੋਰਮੇਸ਼ਨ ਹੁੰਦੀ ਆ, ਇੰਡੀਆ ਜਿਹੜਾ ਆ ਉਹ ਟੁੱਟਦਾ ਆ, ਤੇ ਉਸ ਤੋਂ ਬਾਅਦ ਉਹ ਕਿਉਂਕਿ ਟੁੱਟਣਾ ਕਿਸੇ ਮਤਲਬ ਸੁਪਰ ਪਾਵਰ ਦੀ ਇਨਵੋਲਵਮੈਂਟ ਦੇ ਨਾਲ, ਤੇ ਉਹ ਜਿਹੜੀ ਸੁਪਰ ਪਾਵਰ ਆ ਉਹਨੇ ਆਪਣੇ ਇੰਟਰਸਟ ਤਾਂ ਸਿਕਿਉਰ ਕਰਨੇ ਹੀ ਕਰਨੇ ਆ। ਤਾਂ ਉਹਦੇ ਵਿੱਚ ਜਿਹੜੀ ਜਿਹੜਾ ਸਿੱਖ ਮਾਈਂਡ ਆ, ਮਤਲਬ ਤੁਸੀਂ ਉਹਨੂੰ ਕਿਵੇਂ ਡਿਫਾਈਨ ਕਰੋਗੇ ਕਿ ਉਹ ਮਤਲਬ ਜਿਹੜੀ ਯੂਐਸ ਦੇ ਇੰਟਰਸਟ ਨੇ ਫਿਰ ਉਹਨਾਂ ਨੂੰ ਮਤਲਬ ਉਹਨਾਂ ਦੀ ਪ੍ਰੋਕਸੀ ਨਾ ਬਣੇ। ਬੇਸਿਕਲੀ ਹਰੇਕ ਸੁਪਰ ਪਾਵਰ ਤਾਂ ਆਪਣੀ ਪ੍ਰੋਕਸੀਜ਼ ਚਾਹੁੰਦੀ ਆ, ਮਤਲਬ ਕੁਝ ਤੁਹਾਨੂੰ ਸੋਵਰੈਨਿਟੀਜ਼ ਦੇ ਕੇ ਉਹ ਆਪਣੇ ਇੰਟਰਸਟ ਤੋਂ ਸਿਕਿਉਰ ਕਰੂੰਗੀ। ਉਹਨੂੰ ਆਪਾਂ ਇਦਾਂ ਦੇਖਣਾ ਪੈਣਾ ਕਿ ਆਪਾਂ ਹਮੇਸ਼ਾ ਆਪਣੇ ਆਪ ਨੂੰ ਕਿਸੇ ਦੇ ਬਿਹਾਫ ਦੇ ਉੱਤੇ ਜਾਂ ਕਿਸੇ ਦੇ ਆਸਰੇ ਦੇ ਨਾਲ ਲੜਾਈ ਵੱਲ ਨੂੰ ਆਪਾਂ ਦੇਖ ਰਹੇ ਹਾਂ। ਸੋ ਗਿਵ ਯੂ ਐਨ ਐਗਜ਼ਾਮਪਲ ਕਿ ਲੈਟਸ ਸੇ
ਆਪਾਂ ਅਮਰੀਕਨ ਇੰਟਰਸਟ ਹੋਣੇ ਆ ਉਸ ਰੀਜਨ ਦੇ ਵਿੱਚ, ਉਹ ਸਟਰੈਂਥਨ ਵੀ ਪੰਜਾਬ ਨੂੰ ਕਰ ਸਕਦੇ ਆ, ਡਿਫੈਂਸ ਦੇ ਵਿੱਚ, ਟੈਕਨੋਲੋਜੀ ਦੇ ਵਿੱਚ, ਇਨਫਰਾਸਟ੍ਰਕਚਰ ਦੇ ਵਿੱਚ। ਉਹ ਜਿੰਨਾ ਪੈਸਾ ਸੱਟਦੇ ਆ, ਉਹਨਾਂ ਦੀ ਹੀ ਬਣਾਈ ਹੋਈ ਜਿਹੜੀ ਮੁਜਾਹਿਦੀਨ ਆ, ਉਸਾਮਾ ਬਿਨ ਲਾਦਨ ਆ, ਉਹਨਾਂ ਨੂੰ ਵੀ ਵਰਤ ਕੇ ਉਹਨਾਂ ਨੇ ਸੋਵੀਅਟਸ ਦੇ ਖਿਲਾਫ ਲੜੇ ਜਦੋਂ ਸੋਵੀਅਤ ਤੇ ਅਫਗਾਨਿਸਤਾਨ ਦਾ ਵੋਰ ਚੱਲਿਆ। ਮਗਰੋਂ ਉਹੀ ਬੰਦੇ ਉਹਨਾਂ ਦੇ ਖਿਲਾਫ ਹੋ ਗਏ ਕਰਕੇ ਐਜ਼ ਐਨ ਉਹ ਨਹੀਂ ਅਲਾਈਨਮੈਂਟ ਹੋਣੀ, ਉਹ ਮੋਮੈਂਟਰੀ ਅਲਾਈਨਮੈਂਟ ਹੁੰਦੀ ਹੈ। ਸੀਰੀਆ 'ਚ ਵੀ ਇਹੋ ਕੁਛ ਹੀ ਹੋਣਾ ਆ। ਉਹਨਾਂ ਨੇ ਸਿਰਫ ਰਸ਼ੀਆ ਨੂੰ ਉੱਥੇ ਪਾਸੇ ਕਰਨਾ ਸੀਗਾ। ਹੁਣ ਇੱਕ ਇਸਲਾਮਿਕ ਰਜੀਮ ਆਊਗੀ, ਉਹਦੇ ਵਿੱਚ ਵੀ ਅਮਰੀਕਾ ਨੂੰ ਹੀ ਪ੍ਰੋਬਲਮ ਪੈਣੀ ਹੈ। ਸੋ ਉਹ ਆਪਣਾ ਇੰਟਰਸਟ ਦੇਖ ਰਹੇ ਆ ਕਿ ਵੱਡਾ ਜਿਹੜਾ ਸ਼ਿਕਾਰ ਸੀਗਾ ਉਹ ਰਸ਼ੀਆ ਸੀ ਤੇ ਅਸਾਡ ਸੀ, ਉਹਨੂੰ ਪਾਸੇ ਕਰੋ। ਇਹ ਜਿਹੜੇ ਹੈਗੇ ਆ ਇਹਨਾਂ ਨੂੰ ਬਾਅਦ 'ਚ ਦੇਖ ਲੈਂਦੇ ਆ। ਸੋ ਉਹਨਾਂ ਨੇ ਆਪਣਾ ਪਹਿਲਾ ਐਲੀਮੀਨੇਸ਼ਨ ਕਰ ਦਿੱਤੀ, ਹੁਣ ਨੈਕਸਟ ਉਹ ਦੇਖੂਗੇ। ਇਹ ਸੇਮ ਪਾਲਿਸੀ ਜਿਹੜੀ ਆ ਹਰੇਕ ਮੇਜਰ ਸੁਪਰ ਪਾਵਰ ਦੀ ਆ। ਸੋ ਜੇ ਦੂਜੇ ਪਾਸੇ ਲੈਟਸ ਲੁੱਕ ਐਟ ਇਟ ਦੀ ਅਦਰ ਵੇ, ਕਿ ਇੰਡੀਆ ਜਿਹੜਾ ਆ ਉਹ ਅਮਰੀਕਨ ਕੈਂਪ ਦੇ ਵਿੱਚ ਆ ਜਾਂਦਾ ਆ ਤੇ ਉਹ ਉਧਰੋਂ ਬ੍ਰਿਕਸ ਛੱਡ ਦਿੰਦਾ ਆ, ਰਸ਼ੀਆ ਤੇ ਚਾਈਨਾ ਨੂੰ ਛੱਡ ਜਾਂਦਾ ਆ। ਹਾਊ ਵੁੱਡ ਆਪਣੇ ਲੋਕ ਕਿੱਦਾਂ ਫੀਲ ਕਰਨਗੇ ਜੇ ਚਾਈਨਾ ਤੇ ਰਸ਼ੀਆ ਸਾਡੇ ਵੱਲ ਨੂੰ ਆ ਜਾਣ ਤੇ ਉਹ ਸਾਨੂੰ ਕਹਿਣ ਕਿ ਤੁਸੀਂ ਸਾਡੇ ਬਿਹਾਫ ਤੇ ਅਸੀਂ ਤੁਹਾਨੂੰ ਇਹਨਾਂ ਨਾਲ ਲੜਾਉਂਦੇ ਆ, ਕਿ ਤੁਸੀਂ ਸਾਡੇ ਤੋਂ ਰਿਸੋਰਸਿਸ ਲਵੋ, ਬਾਰਡਰ ਵੀ ਨੇੜੇ ਤੇੜੇ ਹੀ ਆ, ਇਧਰੋਂ ਅਸੀਂ ਤੁਹਾਨੂੰ ਸਪਲਾਈ ਕਰੂੰਗੇ, ਤੁਸੀਂ ਕੋਈ ਲੜੋ ਜ਼ਮੀਨੀ ਪੱਧਰ ਦੇ ਉੱਤੇ। ਭਾਵੇਂ ਉਹ ਹਥਿਆਰਾਂ ਦੀ ਲੜਾਈ ਆ, ਭਾਵੇਂ ਉਹ ਮੀਡੀਆ ਦੀ ਲੜਾਈ ਆ, ਪੈਸੇ ਦੇ ਕੇ ਤੁਸੀਂ ਲਾਈਕ ਐਜ਼ ਐਨ ਐਕੈਡੈਮਿਕ ਲੜਾਈ ਲੜਨੀ ਆ, ਜੋ ਵੀ ਲੜਾਈ ਆ। ਪਰ ਆਮ ਸੇਇੰਗ ਇਜ਼ ਕਿ ਜੇ ਉਹ ਸਾਨੂੰ ਅਪਰੋਚ ਕਰਨ ਤੇ ਸਾਡੇ ਬੰਦਿਆਂ ਦੇ ਵਿੱਚ ਆਫਟਨ ਇਹ ਹੁੰਦਾ ਆ ਕਿ ਅਸੀਂ ਉਹਨਾਂ ਦੇ ਬਿਹਾਫ ਤੇ ਕਿੱਦਾਂ ਲੜ ਸਕਦੇ ਆ। ਉਹ ਕਾਮਰੇਡ ਆ, ਕਮਿਊਨਿਸਟ ਸਟੇਟਸ ਜਾਂ ਫਲਾਨਾ ਧੀਮਕੜਾ ਜੋ ਵੀ ਹੈ। ਕਈ ਬੰਦਿਆਂ ਨੇ ਕਹਿਣਾ ਕਿ ਉਹਨਾਂ ਦੀ ਮਦਦ ਲੈ ਲਓ, ਬਾਅਦ ਚ ਦੇਖੀ ਜਾਊਗਾ, ਪਹਿਲੋਂ ਇੰਡੀਆ ਦਾ ਜਿੱਦਾਂ ਅਮਰੀਕਾ ਕਰਦਾ, ਭਾਵੇਂ ਇੰਡੀਆ ਨੂੰ ਪਹਿਲੋਂ ਦੇਖ ਲਓ, ਇਹਨਾਂ ਨੂੰ ਬਾਅਦ ਚ ਦੇਖ ਲੂਗੇ, ਇੱਕ ਵਾਰੀ ਦੇਸ਼ ਤਾਂ ਬਣੇ। ਅਲਟੀਮੇਟਲੀ ਇਸ ਭੰਬਲ ਭੂਸੇ ਦੇ ਵਿੱਚ ਅਸੀਂ ਆਪਣੀ ਪਾਵਰ ਡਿਮਿਨਿਸ਼ ਕਰਦੇ ਹਾਂ ਕਿ ਅਸੀਂ ਆਪਣੀ ਬਲਬੁੱਧੀ ਦੇ ਨਾਲ ਕੀ ਕਰ ਸਕਦੇ ਹਾਂ। ਅਸੀਂ ਇਸ ਪੋਲਿਟਿਕਸ ਨੂੰ ਵਰਤ ਸਕਦੇ ਹਾਂ, ਬਟ ਵੀ ਹੈਵ ਟੂ ਬੀ ਪ੍ਰੀਪੇਅਰਡ। ਜਿੱਦਾਂ ਕਿ ਦੂਜੇ ਦੇਸ਼ਾਂ ਨੇ, ਦੂਜੇ ਦੇਸ਼ਾਂ ਦੀ ਸਟਰੋਂਗ ਲੀਡਰਸ਼ਿਪ ਆ। ਸਟਰੋਂਗ ਦਾ ਮਤਲਬ ਕਦੀ ਕਦੀ ਇਹ ਨਹੀਂ ਹੁੰਦਾ ਕਿ ਉਹ ਸਹੀ ਸੀ। ਬਹੁਤ ਲੀਡਰਸ਼ਿਪ ਇਦਾਂ ਦੀ ਆਈ ਹੈ, ਉਹ ਸਟਰੋਂਗ ਸੀਗੀ ਆਪਣੇ ਲੋਕਾਂ ਦੇ ਲਈ, ਪਰ ਉਹਨਾਂ ਨੇ ਲਾਈਕ ਐਸੇ ਗਲਤੀਆਂ ਵੀ ਬਹੁਤ ਕੀਤੀਆਂ ਆ। ਉਹਦੇ ਵਿੱਚ ਇੱਕ ਮਿਸਾਲ ਆ ਕਿਊਬਨ ਲੀਡਰ ਦੀ, ਫਿਡਲ ਕੈਸਟਰੋ ਦੀ। ਮੈਂ ਉਹਦਾ ਕੋਈ ਲਾਈਕ ਫੈਨ ਜਾਂ ਕੁਛ ਨਹੀਂ ਹੈਗਾ, ਪਰ ਜੇ ਉਹਦਾ ਇਤਿਹਾਸ ਪੜ੍ਹੋ, ਉਹਨੂੰ ਕਿਸੇ ਨੂੰ ਕੁਛ ਨਹੀਂ ਪਤਾ ਸੀਗਾ ਕਿ ਉਹਦੀ ਪੋਲਿਟਿਕਸ ਕੀ ਸੀ। ਉਹਨੇ ਅਮਰੀਕਾ ਨੂੰ ਵੀ ਵਰਤਿਆ, ਉਹਨੇ ਸਾਰਿਆਂ ਨੂੰ ਵਰਤਿਆ, ਤੇ ਜਦੋਂ ਉਹਨੇ CIA ਬੈਕਡ ਬਟਿਸਟਾ ਨੂੰ ਉੱਥੋਂ ਕੱਢਿਆ ਕਿਊਬਾ ਦੇ ਵਿੱਚੋਂ, ਕਿਸੇ ਨੂੰ ਉਹ ਉਸ ਤੋਂ ਬਾਅਦ ਅਮਰੀਕਾ ਨੂੰ ਆਇਆ ਵੀ, ਅਮਰੀਕਨ ਟੀਵੀ ਚੈਨਲਾਂ ਤੇ ਗਿਆ, ਉਹ ਪਾਰਟੀਆਂ ਦੇ ਵਿੱਚ ਗਿਆ, ਸਾਰਿਆਂ ਨੂੰ ਉਹਨਾਂ ਨੇ ਉਹਨੂੰ ਹੋਸਟ ਵੀ ਕੀਤਾ। ਤੇ ਐਂਡ ਦੇ ਵਿੱਚ ਆ ਕੇ ਉਹਨੇ ਕਿਹਾ ਮੈਂ ਕਮਿਊਨਿਸਟ ਹਾਂ, ਰਸ਼ੀਆ ਦੇ ਨਾਲ ਅਲਾਈਨਮੈਂਟ ਤੇ ਸਾਰਾ ਕੁਝ ਚੱਲ ਪਿਆ ਉੱਥੋਂ। ਪਰ ਉਹਨੇ ਜਿਹੜੀ ਚੀਜ਼ ਉਹ ਚਾਹੁੰਦਾ ਸੀਗਾ ਕਿ ਅਸੀਂ ਇੱਕ ਵਾਰੀ ਕਿਊਬਾ ਨੂੰ ਆਜ਼ਾਦ ਕਰਾਉਣਾ ਹੈ, ਬਾਅਦ ਚ ਦੇਖਦੇ ਹਾਂ ਕੀ ਕਰਨਾ ਹੈ। ਇਹ ਪਾਲਿਸੀ ਜਿਹੜੀ ਆ ਉਹਦੀ ਸਟਰੈਂਥ ਵੀ ਸੀਗੀ, ਚਲਾਕੀ ਵੀ ਥੋੜੀ ਜਿਹੀ ਸੀਗੀ, ਪਰ ਉਹਦੀ ਪੋਲਿਟਿਕਸ ਐਂਡ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਸੀਗਾ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਿੱਖਾਂ ਨੂੰ ਆਪਣੀ ਬਲ ਬੁੱਧੀ ਦੇ ਨਾਲ ਆਪਣਾ ਸਪੇਸ ਗੈਦਰ ਕਰਨਾ ਪੈਣਾ ਹੈ ਕਿ ਜੇ ਤਾਂ ਗੱਲ ਇੱਧਰ ਨੂੰ ਚਲੇ ਗਈ ਫਿਰ ਤੁਹਾਡੇ ਨਾਲ ਕੌਣ ਅਲਾਈਨ ਕਰ ਸਕਦਾ ਆ, ਜੇ ਗੱਲ ਇੱਧਰ ਨੂੰ ਚਲੇ ਗਈ ਫਿਰ ਤੁਹਾਡਾ ਦੂਜਾ ਬਲਾਕ ਕਿਹੜਾ ਹੈ ਕਿ ਤੁਸੀਂ ਕੀ ਕਰਨਾ ਹੈ। ਕਿਉਂਕਿ ਤੁਹਾਨੂੰ ਜਾਂ ਤਾਂ ਦੂਜੀਆਂ ਮੂਵਮੈਂਟਸ ਜਾਂ ਇੰਟਰਨੈਸ਼ਨਲ ਏਜੰਸੀਜ਼ ਜਾਂ ਹੋਰ ਨੇਸ਼ਨ ਸਟੇਟਸ ਜਿਹੜੇ ਆ ਉਹ ਤੁਹਾਡੀ ਕੀ ਸਪੋਰਟ ਕਰਦੇ ਆ ਇਸ ਸਿਚੁਏਸ਼ਨ ਦੇ ਵਿੱਚ, ਇਹ ਇੱਕ ਇੰਪੋਰਟੈਂਟ ਫੈਕਟਰ ਹੈਗਾ ਆ। ਸੋ ਉਹ ਰਿਲੇਸ਼ਨਸ਼ਿਪਸ ਲਿਮਿਟ ਕਰਨਾ ਕਿ ਅਸੀਂ ਸਿਰਫ ਪੱਛਮ ਦੇ ਨਾਲ ਹੀ ਚੱਲਣਾ ਆ, ਜਾਂ ਅਸੀਂ ਦੂਜੇ ਮੁਸਲਮਾਨ ਦੇਸ਼ਾਂ ਦੇ ਨਾਲ ਨਹੀਂ ਗੱਲ ਕਰਨੀ, ਅਫਰੀਕਨ ਸਟੇਟਸ ਦੇ ਨਾਲ ਨਹੀਂ ਗੱਲ ਕਰਨੀ ਤੇਜ਼ੀ ਦੇ ਨਾਲ। ਉਹ ਸਾਰਾ ਜਿਹੜਾ ਜੀਓਗ੍ਰਾਫਿਕ ਏਰੀਆ ਆ ਉਹ ਵੀ ਬਹੁਤ ਪਾਵਰਫੁਲ ਹੋ ਰਿਹਾ ਆ। ਤੇ ਹੋਰ ਸਾਊਥ ਏਸ਼ੀਆ ਦੇ ਵਿੱਚ ਕਿਹੜੇ ਦੇਸ਼ ਨੇ ਜਿਹੜੇ ਅਲਾਈਨਮੈਂਟ ਹੋ ਸਕਦੀ ਆ ਆਫ ਇੰਟਰਸਟ। ਇਹ ਨਹੀਂ ਕਿ ਸਾਡੀ ਸੋਚ ਵਿਚਾਰ ਦੇ ਅਲਾਈਨਮੈਂਟ ਹੋਣੇ ਆ, ਕਰਕੇ ਸਾਨੂੰ ਬਹੁਤ ਵੱਡੀ ਸੋਚ ਦਿੱਤੀ ਹੈ ਗੁਰੂ ਸਾਹਿਬ ਨੇ, ਤੇ ਉਹ ਐਥਿਕਸ ਐਂਡ ਮੋਰਲਸ ਜਿਹੜੇ ਆ ਉਹ ਉੱਚੇ ਤੇ ਸੁੱਚੇ ਆ। ਪਰ ਸਾਡੇ ਇੰਟਰਸਟ ਦੀ ਅਲਾਈਨਮੈਂਟ ਜ਼ਰੂਰ ਹੋ ਸਕਦੀ ਆ ਪੋਲੀਟੀਕਲ ਮੂਵਮੈਂਟਸ ਦੇ ਵਿੱਚ। ਉਹ ਸਾਨੂੰ ਸਾਡੇ ਆਲਮੋਸਟ ਸਾਰੇ ਡੋਰਸ ਓਪਨ ਰੱਖਣੇ ਪੈਣੇ ਆ। ਤੇ ਜਿਹੜੀ ਸਿੱਖ ਲੀਡਰਸ਼ਿਪ ਆ ਉਹਨੂੰ ਫਿਰ ਸੋਚਣਾ ਪੈਣਾ ਆ ਕਿ ਹੁਣ ਸਾਡਾ ਨੈਕਸਟ ਮੂਵ ਕੀ ਹੈ, ਸਪੈਸ਼ਲੀ ਪੰਜਾਬ ਦੇ ਵਿੱਚ ਔਨ ਦਾ ਗਰਾਊਂਡ। ਬਾਹਰੋਂ ਤੋਂ ਅਸੀਂ ਭਾਂਡੇ ਖੜਕਾ ਸਕਦੇ ਆ, ਇਹ ਮੂਵਮੈਂਟ ਦੀ ਬਿਲਕੁਲ। ਗੱਲ ਕਰ ਸਕਦੇ ਆ, ਪਰ ਔਨ ਦਾ ਗਰਾਊਂਡ ਵੀ ਬਹੁਤ ਵੱਡੀ ਗੱਲ ਹੈ। ਮਨਿੰਦਰ ਸਿੰਘ, ਮੈਂ ਅਗਲਾ ਸਵਾਲ ਇਹੀ ਕਰਨਾ ਚਾਹੁੰਦਾ ਕਿ ਕਿਉਂਕਿ ਜਿਹੜੀ ਹੁਣ ਸਿੱਖ ਕਮਿਊਨਿਟੀ ਆ, ਜਿਵੇਂ ਪੰਜਾਬ ਦੇ ਵਿੱਚ ਜਿੰਨੀ ਆਬਾਦੀ ਆ ਉਹਦਾ ਮਤਲਬ ਕਾਫੀ ਵੱਡਾ ਹਿੱਸਾ ਹੁਣ ਡਾਇਸਪੋਰਾ ਜੇ ਓਵਰਆਲ ਅਸੀਂ ਕੈਲਕੂਲੇਟ ਕਰੀਏ ਤਾਂ ਬਣ ਚੁੱਕਿਆ ਆ। ਤੇ ਹੁਣ ਇਹਦੇ ਵਿੱਚ ਮਤਲਬ ਇਸ ਟਾਈਮ ਇੰਡੀਆ ਜਿਹੜਾ ਆ ਉਹਦਾ ਮੇਨ ਟਾਰਗੇਟ ਜਿਹੜਾ ਆ ਉਹ ਡਾਇਸਪੋਰਾ ਸਿੱਖ ਆਰਗੇਨਾਈਜੇਸ਼ਨਸ ਨੇ, ਡਾਇਸਪੋਰਾ ਸਿੱਖ ਐਕਟਿਵਿਜ਼ਮ ਆ। ਪਰ ਪੰਜਾਬ ਦੇ ਵਿੱਚ ਜਿਹੜੀ ਇਸ ਟਾਈਮ ਇੰਡੀਆ ਅਟੈਕ ਕਰ ਰਿਹਾ ਸਿੱਖ ਪੋਲਿਟੀ ਦੇ ਉੱਤੇ, ਮਤਲਬ ਪੰਜਾਬ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਸ ਦਾ ਨੈਰੇਟਿਵ ਟੋਟਲੀ ਨੈਸ਼ਨਲਿਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ।
ਤੇ ਜੋ ਹੁਣ ਰੀਸੈਂਟਲੀ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੀ ਪੋਲੀਟੀਕਲ ਸਿਚੁਏਸ਼ਨ ਆ, ਉਹਦੇ ਨਾਲ ਡਾਇਸਪੋਰਾ ਨੂੰ ਅਲਾਏ ਕਰਨ ਲਈ ਤੁਸੀਂ ਕੀ ਪੋਸੀਬਿਲਿਟੀਜ਼ ਦੇਖ ਰਹੇ ਹੋ, ਖਾਸ ਤੌਰ ਤੇ ਮੂਵਮੈਂਟ ਦੇ ਨਜ਼ਰੀਏ ਤੋਂ? ਤੇ ਜਿਹੜੀ ਮਤਲਬ ਪੰਜਾਬ ਦੇ ਵਿੱਚ ਵੋਟ ਪੋਲਿਟਿਕਸ ਹੋ ਰਹੀ ਆ, ਅਕਾਲੀ ਦਲ ਦਾ ਗ੍ਰਾਫ ਡਿੱਗ ਜਾਣਾ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ, ਤੇ ਨਵੀਆਂ ਫੋਰਮੇਸ਼ਨਸ ਸ਼ੁਰੂ ਹੋਣੀਆਂ, ਭਾਵੇਂ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਹੋਵੇ, ਚਾਹੇ ਮਤਲਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਗਾਤਾਰ ਉੱਥੇ ਵੋਟ ਪੋਲਿਟਿਕਸ ਦੇ ਵਿੱਚ ਜਦੋਜਹਿਦ ਕਰ ਰਹੀ ਹੈ, ਦਲ ਖਾਲਸਾ ਵੋਟ ਪੋਲਿਟਿਕਸ ਤੋਂ ਬਾਹਰ ਰਹਿ ਕੇ ਜਦੋਜਹਿਦ ਕਰਦੀ ਆ। ਤਾਂ ਪੰਜਾਬ ਦੀ ਪੋਲਿਟਿਕਸ ਦੇ ਨਾਲ ਮੂਵਮੈਂਟ ਦੇ ਨਜ਼ਰੀਏ ਤੋਂ ਡਾਇਸਪੋਰਾ ਐਕਟਿਵਿਜ਼ਮ ਨੂੰ ਅਲਾਏ ਕਰਨ ਦਾ ਕੀ ਤੁਹਾਡੇ ਕੋਲ ਨਜ਼ਰੀਆ ਹੈ? ਅਰੇ ਜਿਹੜੀ ਉਹਨਾਂ ਦੇ ਬੈਕ ਐਂਡ ਫੋਰਥ ਜਿਹੜੀ ਹੈ, ਡਾਇਸਪੋਰਾ ਕੁਝ ਕਰ ਸਕਦਾ ਹੈ, ਕਦੀ ਕਦੀ ਉਹ ਗਰਾਊਂਡ ਤੇ ਨਹੀਂ ਹੋ ਸਕਦਾ, ਟਾਈਮ ਬਣਦਾ ਆ ਕਦੋਂ ਕਰ ਸਕਦੇ ਆ। ਸੋ ਆਈ ਥਿੰਕ ਹੌਲੀ ਹੌਲੀ ਜੋ ਪੰਜਾਬ ਦੇ ਵਿੱਚ ਹੀ ਹੋ ਰਿਹਾ ਆ, ਉਹ ਇੱਕ ਡੈਗਰੇਡੇਸ਼ਨ ਆਫ ਸਿੱਖ ਇੰਸਟੀਟਿਊਟਸ ਦੀ ਜਿਹੜੀ ਪਾਲਿਸੀ ਆ, ਉਹ ਬੜੇ ਜ਼ੋਰ ਸ਼ੋਰ ਦੇ ਨਾਲ ਪਿਛਲੇ 10-15 ਸਾਲ ਤੋਂ ਚੱਲ ਰਹੀ ਹੈ। ਫੋਰ ਸ਼ੋਰ ਉਹ ਸਾਰਿਆਂ ਨੂੰ ਦੱਸਦਾ ਆ, ਉਹਦੀ ਇੱਕ ਫੈਕਟ ਹੀ ਹੈ, ਇਹਦੇ ਵਿੱਚ ਕੋਈ ਲਾਈਕ ਐਜ਼ ਐਨ ਆਈ ਡੋਨਟ ਥਿੰਕ ਕੋਈ ਇਹਨੂੰ ਚੈਲੰਜ ਵੀ ਕਰ ਸਕਦਾ ਹੈ ਕਿ ਕਿਹੜੇ ਉਹ ਸਟਰਕਚਰ ਆ ਸਿੱਖਾਂ ਦਾ, ਜਿਹੜੇ ਸਿੱਖਾਂ ਨੇ ਬਣਾਇਆ ਆ, ਜਾਂ ਗੁਰੂ ਸਾਹਿਬ ਤੋਂ ਚੱਲਿਆ ਆ ਰਹੇ ਆ ਜਿਹੜੀਆਂ ਸੰਪਰਦਾਵਾਂ ਆ, ਜਾਂ ਉਹ ਫਿਲਾਸਫੀ ਆ, ਜਾਂ ਉਹ ਸਟਰਕਚਰਸ ਆ, ਡਿਸੀਜਨ ਮੇਕਿੰਗ ਆ, ਗਵਰਨੈਂਸ ਆ, ਉਹਦੇ ਵਿੱਚ ਤੁਸੀਂ ਦੇਖ ਲਓ ਕਿ ਭਾਵੇਂ ਉਹ ਸਾਡੀਆਂ ਟਕਸਾਲਾਂ ਆ, ਜਾਂ ਸਾਡੇ ਨਿਹੰਗ ਦਲ ਆ, ਜਾਂ ਜਥੇ ਆ, ਉਹ ਬੜੇ ਸਤਿਕਾਰਯੋਗ ਜਥੇਬੰਦੀਆਂ ਆ ਸਾਡੀਆਂ, ਜਿਹੜੀਆਂ ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹੀਆਂ ਆ, ਜਾਂ ਐਟਲੀਸਟ ਜਿਹੜੀਆਂ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ। ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆ। ਕੋਈ ਪਸੰਦ ਕਰੇ ਜਾਂ ਨਾ ਕਰੇ, ਪਰ ਇਹ ਇੰਸਟੀਟਿਊਸ਼ਨਸ ਜਿਹੜੇ ਸਿੱਖਾਂ ਦੇ ਤੇ ਜ਼ਰੂਰ ਸੀਗੇ, ਤੇ ਇਹਨਾਂ ਦੇ ਇੱਕ ਟਾਈਮ ਦੇ ਉੱਤੇ ਇਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਵੀ ਨਿਭਾਈਆਂ। ਪਰ ਇਹ ਜਿੰਨੇ ਵੀ ਸੰਪਰਦਾਵਾਂ ਦੇ ਨਾਲ ਹੈ, ਜਿੰਨੇ ਵੀ ਇਹ ਪੋਲੀਟੀਕਲ ਆਰਗੇਨਾਈਜੇਸ਼ਨ ਦੇ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਨਿਹੰਗ ਜਿਹੜੇ ਦਲ ਆ, ਤੇ ਇਹ ਸਾਰਿਆਂ ਵੱਲੋਂ ਹੁਣ ਅਸੀਂ ਉਹਨਾਂ ਨੂੰ ਇੱਕ ਮਾੜੀ ਨਜ਼ਰ ਨਾਲ ਦੇਖਦੇ ਹਾਂ। ਇਹਨਾਂ ਨੂੰ ਇੰਨਾ ਡਿਗਰੇਡ ਕਰ ਦਿੱਤਾ ਗਿਆ ਹੈ ਸਾਡੀ ਆਪ ਦੀ ਨਜ਼ਰਾਂ ਦੇ ਵਿੱਚ, ਕਿ ਅਸੀਂ ਆਪ ਹੀ ਇਹਨਾਂ ਦੇ ਉੱਤੇ ਸ਼ੱਕੀ ਵੀ ਹਾਂ। ਤੇ ਹੋ ਸਕਦਾ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ, ਜਾਂ ਹੋਰ ਕੁਝ ਖਰਾਬੀਆਂ ਹੈਗੀਆਂ ਆ, ਪਰ ਉਹ ਸਾਰਾ ਕੁਝ ਡਿੱਗ ਪਿਆ ਹੈ। ਫਿਰ ਅਕਾਲ ਤਖਤ ਸਾਹਿਬ ਹੈ, ਅਕਾਲ ਤਖਤ ਸਾਹਿਬ ਵੱਲ ਨੂੰ ਅਸੀਂ ਇਦਾਂ ਦੇਖਦੇ ਹਾਂ ਕਿ ਅਕਾਲ ਤਖਤ ਸਾਹਿਬ ਨੂੰ ਕੋਈ ਸੀਰੀਅਸਨੈਸ ਨਹੀਂ, ਨਾ ਉਹਦੇ ਜਥੇਦਾਰ ਨੂੰ ਕੋਈ ਸੀਰੀਅਸਨੈਸ ਦਿੰਦਾ ਹੈ। ਬਾਦਲ ਦੇ ਚਮਚੇ, ਫਲਾਣਾ ਧੀਮਕੜਾ ਜੋ ਵੀ ਹੈ, ਚਲੋ ਉਹਨਾਂ ਦਾ ਆਪ ਦਾ ਕੋਈ ਕਿਰਦਾਰ ਵੀ ਹੈ ਜਿਹੜਾ ਸਾਨੂੰ ਉਧਰ ਨੂੰ ਖਿੱਚ ਕੇ ਲੈ ਜਾਂਦਾ ਹੈ। ਪਰ ਫਿਰ ਸਾਡੇ ਕੋਲ ਇੱਕ ਚੀਜ਼ ਰਹਿ ਗਈ ਸੀਗੀ, ਜਿਹੜੀ ਅਸੀਂ ਆਫਟਨ ਗੱਲ ਕਰਦੇ ਹਾਂ, ਉਹ ਗਵਰਨੈਂਸ ਦੀ। ਉਹ ਸਰਬੱਤ ਖਾਲਸਾ ਸੀ। ਸਰਬੱਤ ਖਾਲਸਾ ਵੀ ਇੱਕ ਜੋਕ ਬਣਾਤਾ ਬੰਦਿਆਂ ਨੇ, ਕਿ ਉਹ ਇੱਕ ਡੈਗਰੇਡੇਸ਼ਨ ਆਫ ਸਿੱਖ ਇੰਸਟੀਟਿਊਸ਼ਨਸ ਜਿਹੜਾ ਪਿਛਲੇ 10-15 ਸਾਲ ਤੋਂ ਚੱਲ ਰਿਹਾ ਆ, ਉਹਦੇ ਤੇ ਵੀ ਸਾਨੂੰ, ਉਹ ਜਿਹੜੇ ਗਰਾਊਂਡ ਤੇ ਜਿਹੜੇ ਕੰਮ ਕਰ ਰਹੇ ਆ, ਉਹਨਾਂ ਨੂੰ ਉਸ ਚੀਜ਼ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਤੇ ਉਹ ਕਰ ਵੀ ਰਹੇ ਆ ਕੁਝ ਹੱਦ ਤੱਕ। ਇੰਡੀਅਨ ਸਟੇਟ ਨੂੰ ਚੈਲੰਜ ਕਰਨਾ ਔਨ ਦਾ ਗਰਾਊਂਡ ਇਨ ਪੰਜਾਬ, ਜੋ ਕੁਝ ਅਸੀਂ 80ਵੇਂ ਤੇ 90ਵੇਂ ਦਹਾਕੇ 'ਚ ਦੇਖਿਆ ਆ, ਤੇ ਪੰਜਾਬ ਦੇ ਪਿੰਡੇ ਤੇ ਹੰਡਾਇਆ ਹੈ ਲੋਕਾਂ ਨੇ, ਉਹ ਇੱਕ ਡਿਫਿਕਲਟ ਮਾਡਲ ਹੈ ਕਿ ਅਸੀਂ ਉਹ ਤੇਜ਼ੀ ਨਾਲ ਉਧਰ ਨੂੰ ਚਲੇ ਜਾਈਏ। ਪੱਛਮ ਦੇ ਦੇਸ਼ਾਂ ਤੋਂ, ਡਾਇਸਪੋਰਾ ਤੋਂ ਇਹ ਆਸ ਮਿਲਦੀ ਹੈ ਕਿ ਇਹਨਾਂ ਨੇ ਇੱਕ ਆਵਾਜ਼ ਬੁਲੰਦ ਕਰੀ ਜਾਣੀ ਆ, ਅਸੀਂ ਉਹ ਮੂਵਮੈਂਟ ਨੂੰ ਇੱਕ ਸੇਫ ਸਿਕਿਉਰ ਸਪੇਸ ਦੇ ਵਿੱਚ ਉਹਨੂੰ ਵਧਾਉਣਾ ਆ, ਤੇ ਉਹਨਾਂ ਦੀ ਆਵਾਜ਼ ਇੱਥੇ ਬਾਹਰ ਬੁਲੰਦ ਕਰਨੀ ਆ। ਔਨ ਦਾ ਗਰਾਊਂਡ ਆਈ ਫੀਲ ਕਿ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਅੱਜ ਜ਼ਿੰਮੇਵਾਰੀ ਤੇ ਕੰਮ ਆ, ਜਿਹੜੇ ਬੰਦੇ ਨਿਭਾ ਰਹੇ ਆ, ਉਹ ਇਹੀ ਆ ਕਿ ਉਹ ਇੰਸਟੀਟਿਊਸ਼ਨਸ ਤੇ ਮੁੜ ਕੇ ਕੈਪਚਰ ਕਰੋ, ਤੇ ਉਹ ਇੰਸਟੀਟਿਊਸ਼ਨਸ ਨੂੰ ਮੁੜ ਕੇ ਸਤਿਕਾਰਯੋਗ ਬਣਾਓ ਪੰਥ ਦੇ ਵਿੱਚ। ਤੇ ਫਿਰ ਉਹ ਇੰਸਟੀਟਿਊਸ਼ਨਸ ਦੇ ਜਿਹੜੇ ਪਲੇਟਫਾਰਮਸ ਆ, ਪੈਸਾ ਆ, ਉਹ ਮੂਵਮੈਂਟ ਨੂੰ ਉੱਥੋਂ ਇੱਕ ਜੰਪ ਮਿਲਣੀ ਆ, ਕਿ ਮੁੜ ਕੇ ਜਦੋਂ ਉਹਨਾਂ ਦੇ ਵਿੱਚ ਵਿਸ਼ਵਾਸ ਬਣਿਆ। ਪਰ ਜਿਹੜੀ ਵੋਟ ਪੋਲਿਟਿਕਸ ਦੀ ਗੱਲ ਹੈ, ਤੇ ਲਾਸਟ ਕਮੈਂਟ ਇਸ ਗੱਲ ਤੇ, ਕਿ ਵੋਟ ਪੋਲਿਟਿਕਸ ਦੀ ਗੱਲ ਇਦਾਂ ਦੀ ਹੁੰਦੀ ਹੈ ਕਿ ਉਹਦੇ ਵਿੱਚ ਤੁਹਾਨੂੰ ਇੱਕ ਸਾਹ ਲੈਣ ਦਾ ਮੌਕਾ ਜ਼ਰੂਰ ਮਿਲ ਸਕਦਾ, ਜਿੱਦਾਂ ਕੁਬੈਕ ਹੈ ਫੋਰ ਐਗਜ਼ਾਮਪਲ, ਕੈਨੇਡਾ ਦੇ ਵਿੱਚ ਕੁਬੈਕ ਹੈ। ਕੁਬੈਕ ਨੇ ਜਿਹੜੀ ਬਲਾਕ ਆ, ਜਾਂ ਪਾਰਟੀ ਕੁਬੈਕਵਾ ਆ ਇੱਥੇ ਕੈਨੇਡਾ ਦੇ ਵਿੱਚ, ਉਹ ਲਗਾਤਾਰ ਇੱਕ ਸੈਪਰੇਟਿਸਟ ਪਾਰਟੀ ਰਹੀ ਹੈ। ਤੇ ਬਲਾਕ ਦਾ ਕੰਮ ਇੰਨਾ ਆ ਕਿ ਉਹ ਆਪਣੇ ਲੋਕਾਂ ਨੂੰ ਉਕਸਾਹ ਦਵਾ ਰਹੀ ਹੈ ਕਿ ਜਦੋਂ ਅਸੀਂ ਰੈਫਰੈਂਡਮ ਕਰਾਉਣਾ ਆ ਕੈਨੇਡਾ, ਤੇ ਪ੍ਰੈਸ਼ਰ ਪਵਾ ਕੇ ਫਿਰ ਤੁਸੀਂ ਹਾਂ ਦੇ ਵੋਟ ਪਾਉਣੀ ਆ, ਅਸੀਂ ਸੈਪਰੇਟ ਹੋਣਾ ਆ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਦੋਂ ਵੀ ਕੋਈ ਪੰਥਕ ਸਰਕਾਰ ਜਾਂ ਪੰਥਕ ਬੰਦੇ 80s ਐਂਡ 90s, ਚਲੋ ਮੂਵਮੈਂਟ ਦੇ ਵਿੱਚ, ਉਦੋਂ ਇਮੀਡੀਏਟਲੀ ਉਹਨਾਂ ਨੇ ਰਾਸ਼ਟਰਪਤੀ ਰਾਜ ਲਾ ਦੇਣਾ ਪੰਜਾਬ ਦੇ ਉੱਤੇ, ਉਹ ਗਵਰਨਮੈਂਟ ਫਾਰਮ ਹੀ ਨਹੀਂ ਕਰਨ ਦੇਣੀ। ਸੋ ਗਾਂ ਦੇ ਵਿੱਚ ਵੀ ਇਹ ਗੱਲ ਸੋਚਣੀ ਪੈਣੀ ਹੈ ਕਿ ਜੇ ਪੰਜਾਬ ਦੇ ਵਿੱਚ ਕੋਈ ਪੰਥਕ ਟਾਈਪ ਸਰਕਾਰ ਆਉਂਦੀ ਆ, ਕਿ ਇੰਡੀਆ ਆਪਣੀ ਪਾਵਰ ਨੂੰ ਵਰਤ ਕੇ ਉਹਨੂੰ ਨੂੰ ਕੁਝ ਕਰਨ ਦਊਗਾ ਜਾਂ ਨਹੀਂ ਕਰਨ ਦਊਗਾ, ਉਹ ਇੱਕ ਸੈਪਰੇਟ ਇਸ਼ੂ ਆ। ਇਸ਼ੂ ਇਹ ਬਣਦਾ ਹੈ ਕਿ ਜੇ ਇੱਕ ਪੋਪੂਲਰ ਮੂਵਮੈਂਟ ਗਰਾਊਂਡ ਤੇ ਚੱਲਦੀ ਹੈ, ਤੇ ਲੋਕਾਂ ਦੀਆਂ ਵੋਟਾਂ ਜਾਂ ਉਹਨਾਂ ਦੀ ਜਿਹੜੀ ਓਪੀਨੀਅਨ ਆ, ਉਹ ਇਸ ਗੱਲ ਦੇ ਨਾਲ ਜੁੜ ਰਿਹਾ ਆ, ਉਹਦੇ ਵਿੱਚ ਜਦੋਂ ਸਟੇਟ ਕਰੈਕਡਾਊਨ ਕਰਦੀ ਹੈ, ਇਹ ਅਨਫੋਰਚੂਨੇਟ ਗੱਲ ਆ। ਮੈਂ ਇਹਦੇ ਕੋਈ ਹਾਮੀ ਨਹੀਂ ਭਰ ਰਿਹਾ, ਮੈਂ ਸਿਰਫ ਰਿਐਲਿਟੀ ਦੱਸ ਰਿਹਾ ਆ। ਤੁਸੀਂ ਸਰਕਾਰ ਬਣਾ ਲਈ, ਸਰਕਾਰ ਕ੍ਰੈਕਡਾਊਨ ਕਿੱਦਾਂ ਕਰਨੀ ਆ? ਉਹਨਾਂ ਨੇ ਨਾਕੇ ਲਾ ਦੇਣੇ ਆ, ਕਰਫਿਊ ਲਾ ਦੇਣਾ ਆ, ਬੰਦਿਆਂ ਤੇ ਗੋਲੀ ਚਲਾ ਦੇਣੀ ਆ, ਖੂਨ ਵਹਿਣਾ ਆ, ਬੰਦੇ ਸ਼ਹੀਦ ਹੋਣੇ ਆ, ਜੇਲ੍ਹਾਂ ਨੂੰ ਜਾਣਾ ਪੈਣਾ, ਤਸ਼ੱਦਦ ਸਹਿਣਾ ਪੈਣਾ, ਜੋ ਸਾਡੇ ਲੋਕ 300 ਸਾਲ ਤੋਂ ਵੱਧ ਲਈ ਕਰ ਰਹੇ ਆ। ਪਰ ਇਹ ਨੈਚੁਰਲ ਕਲੈਸ਼ ਹੁੰਦਾ ਆ,
ਜਦੋਂ ਤੁਸੀਂ ਆਜ਼ਾਦੀ ਦੀ ਗੱਲ ਕਰਨੀ ਆ ਔਨ ਦਾ ਗਰਾਊਂਡ ਸਪੈਸ਼ਲੀ, ਤੁਹਾਡੇ ਕੋਲ ਇੰਸਟੀਟਿਊਸ਼ਨਸ ਆ, ਬੈਕਿੰਗ ਆ, ਲੀਡਰਸ਼ਿਪ ਆ, ਧਰਮ ਯੁੱਧ ਮੋਰਚਾ ਚੱਲਿਆ, ਇਹ ਸਭ ਕੁਝ ਉਹਦੇ ਵਿੱਚੋਂ ਹੀ ਨਿਕਲ ਕੇ ਆ ਰਿਹਾ ਹੈ। ਜਦੋਂ ਮੁੜ ਕੇ ਉਹ ਮੂਵਮੈਂਟ ਚੱਲ ਪਈ ਤੇ ਉਹਨੂੰ ਪਿੱਛੇ ਲੋਕ ਲੱਗ ਪਏ, ਜਿੱਦਾਂ ਜਿੱਦਾਂ ਉਹਨਾਂ ਨੇ ਕ੍ਰੈਕਡਾਊਨ ਕਰਨਾ ਆ, ਉਨੇ ਹੀ ਜ਼ਿਆਦਾ ਬੰਦਿਆਂ ਨੇ ਉੱਠਣਾ ਆ। ਇਹ ਫੀਨੋਮੀਨਨ ਵੀ ਹੁੰਦਾ ਆ ਰਾਈਟ ਨਾਓ। ਉਹ ਨਹੀਂ ਹੋ ਰਿਹਾ ਕਰਕੇ ਨਾ ਇੰਸਟੀਟਿਊਸ਼ਨਸ ਆ, ਨਾ ਬੰਦਿਆਂ ਨੂੰ ਵਿਸ਼ਵਾਸ ਆ, ਤੇ ਨਾ ਉਹ ਮੋਰੇ ਲੀਡਰਸ਼ਿਪ ਦੱਸ ਰਹੀ ਹੈ ਕਿ ਸਾਨੂੰ ਜਿਹੜੀ ਉਸ ਮੁਕਾਮ ਤੱਕ ਲੈ ਕੇ ਜਾ ਸਕਦੀ ਹੈ। ਜਦੋਂ ਉਹ ਗੱਲਾਂ ਥੋੜੀ ਜਿਹੀਆਂ ਔਨ ਦਾ ਗਰਾਊਂਡ ਲੋਕਾਂ ਨੇ ਠੀਕ ਕੀਤੀਆਂ ਤੇ ਜਿਸ ਤੋਂ ਲੱਗੇ ਆ, ਜਦੋਂ ਥੋੜੀ ਜਿਹੀ ਉੱਤੇ ਵਿੱਚ ਕੁਰਬਾਨੀ ਵੀ ਹੁੰਦੀ ਹੈ, ਸੈਕਰੀਫਾਈਸ ਵੀ ਹੁੰਦੀ ਹੈ, ਜਦੋਂ ਉਹ ਅਸੀਂ ਮੋੜ ਲਿਆ, ਫਿਰ ਆਈ ਫੀਲ ਕਿ ਪੰਜਾਬ ਦੇ ਵਿੱਚ ਹਮੇਸ਼ਾ ਇਹ ਗੱਲ ਰਹੀ ਆ ਕਿ ਪੰਜਾਬ ਆ, ਦੇਸ਼ ਪੰਜਾਬ ਆ, ਤੇ ਉਹਨੂੰ ਅਸੀਂ ਨਾ ਖਾਲਿਸਤਾਨ ਹੋਣ ਦਿੱਤਾ ਆ, ਕਿ ਉਹ ਜਿਹੜੀ ਜਾਗਰਤਾ ਆ ਉਹ ਬੰਦਿਆਂ ਦੇ ਵਿੱਚ ਹੈਗੀ ਆ, ਉਹ ਮੁੜ ਕੇ ਬਾਹਰ ਨਿਕਲ ਆਉਣੀ ਹੈ। ਪਰ ਉਹਦੇ ਲਈ ਜਿਹੜੀ ਸਿੱਖਾਂ ਦੀ ਕੁਰਬਾਨੀ ਦੀ ਗੱਲ ਆ, ਸਿੱਖਾਂ ਦਾ ਇਤਿਹਾਸ ਦੀ ਗੱਲ ਆ, ਸਾਡੇ ਉੱਚੇ ਕਿਰਦਾਰ ਦੀ ਗੱਲ ਆ, ਉਹਦੀ ਲੋੜ ਪੈਣੀ ਆ। ਲਾਸਟ ਸਵਾਲ ਆ ਮਨਿੰਦਰ ਸਿੰਘ ਜੀ ਆਪਣੀ ਇੰਟਰਵਿਊ ਦਾ, ਉਹ ਪੰਜਾਬ ਦੇ ਨਾਲ ਜੁੜਿਆ, ਕਿਉਂਕਿ ਤੁਸੀਂ ਕਿਵੇਂ ਦੇਖ ਰਹੇ ਹੋ? ਮੈਂ ਤਾਂ ਇਹ ਜਾਣਨਾ ਚਾਹੁੰਦਾ ਵੀ ਆਪਣੇ ਸਾਡੇ ਦਰਸ਼ਕਾਂ ਤੱਕ ਵੀ ਇਹ ਗੱਲ ਜਾਵੇ ਕਿ ਜਿਹੜੀ ਡਾਇਸਪੋਰਾ ਦੀ ਸਿੱਖ ਲੀਡਰਸ਼ਿਪ ਆ ਉਹ ਕਿਵੇਂ ਦੇਖ ਰਹੀ ਆ ਪੰਜਾਬ ਦੀਆਂ ਸਿਚੁਏਸ਼ਨਸ ਨੂੰ। ਪੰਜਾਬ ਦੇ ਵਿੱਚ ਤੁਸੀਂ ਕਿਊਬਿਕ ਦੀ ਗੱਲ ਕੀਤੀ ਆ। ਕਿਊਬਿਕ ਦੇ ਵਿੱਚ ਸੈਪਰੇਟਿਜ਼ਮ ਦੀ ਗੱਲ ਕਰਦੇ ਹੋਏ ਉਹ ਮਤਲਬ ਜਿੰਨਾ ਕੁ ਉਹਨਾਂ ਨੂੰ ਜਦੋਂ ਤੱਕ ਸੈਪਰੇਟਿਜ਼ਮ ਨਹੀਂ ਮਿਲਦੀ ਆ, ਉਹ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਆਪਣੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਪ੍ਰੈਜ਼ੈਂਟ ਕਰਦੇ ਆ। ਪੰਜਾਬ ਦੇ ਵਿੱਚ ਪਿਛਲੇ ਇਲੈਕਸ਼ਨਸ ਦੇ ਦੌਰਾਨ ਭਾਵੇਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਹੋਵੇ, ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿੱਤ ਹੋਵੇ, ਜਿਹੜਾ ਲੋਕਾਂ ਦੀ ਇੱਕ ਪਪੂਲਰ ਸਪੋਰਟ ਮਿਲੀ, ਉਹ ਉਹਨਾਂ ਉਸ ਨੈਰੇਟਿਵ ਨੂੰ, ਜਿਹੜਾ ਸੈਪਰੇਟਿਜ਼ਮ ਦਾ ਨੈਰੇਟਿਵ ਜਿਹਨੂੰ ਕਿਹਾ ਜਾਂਦਾ ਹੈ, ਤੇ ਉਸ ਤੋਂ ਬਾਅਦ ਮਤਲਬ ਤੁਸੀਂ ਇੱਕ ਗੱਲ ਕੀਤੀ ਕਿ ਜਿਹੜੇ ਆਪਣੇ ਇੰਸਟੀਚਿਊਟਸ ਆ ਉਹਨਾਂ ਨੂੰ ਰੀਕਲੇਮ ਦੀ ਗੱਲ ਆ, ਉਹਨਾਂ ਦੇ ਉੱਤੇ ਦੁਬਾਰਾ ਉਹਨਾਂ ਨੂੰ ਰੀਕੈਪਚਰ ਕਰਨ ਦੀ ਗੱਲ ਆ, ਤੇ ਉਹਦੇ ਵਾਸਤੇ ਜਿਹੜੀ ਇੱਕ ਕੋਈ ਆਰਗੇਨਾਈਜੇਸ਼ਨ ਬਿਲਡ ਅਪ ਹੋਣੀ ਚਾਹੀਦੀ ਆ, ਜਿਹੜੀ ਇੱਕ ਸਾਂਝੀ ਆਵਾਜ਼ ਉੱਠਣੀ ਚਾਹੀਦੀ ਆ। ਉਹ ਹੁਣ ਅਸੀਂ ਮਾਘੀ ਦੇ ਮੇਲੇ ਤੇ ਜਿਹੜੀਆਂ ਕਾਨਫਰੰਸਾਂ ਦੇਖੀਆਂ ਨੇ, ਤਾਂ ਉਹਨਾਂ 'ਚ ਇਹ ਨਜ਼ਰ ਆ ਰਿਹਾ ਕਿ ਜਿਹੜਾ ਉਹ ਸੈਪਰੇਟਿਜ਼ਮ ਦਾ ਨੈਰੇਟਿਵ ਤੋਰਨ ਵਾਲੀਆਂ ਧਿਰਾਂ ਨੇ ਉਹ ਵੀ ਆਪਣੇ ਆਪ 'ਚੋਂ ਡਿਵਾਈਡ ਹੋਈਆਂ ਨਜ਼ਰ ਆ ਰਹੀਆਂ। ਕਿਉਂਕਿ ਪਹਿਲਾਂ ਵੀ ਅਸੀਂ ਦੇਖਿਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਦੋਂ ਬਾਦਲ ਦਲ ਦੇ ਸਾਹਮਣੇ ਜਿਹੜਾ ਪੰਥਕ ਧਿਰ ਜਿਹਨੂੰ ਕਿਹਾ ਜਾਂਦਾ ਹੁੰਦਾ ਸੀ, ਉਹ ਪੰਥਕ ਧਿਰ ਡਿਵਾਈਡ ਹੋ ਜਾਂਦੀ ਸੀ ਤੇ ਬਾਦਲ ਦਲ ਜਿੱਤਦਾ ਸੀ। ਤੇ ਹੁਣ ਫੇਰ ਮਤਲਬ ਜਿਹੜੀ ਇੱਕ ਕਿਸਾਨ ਸੰਘਰਸ਼ ਤੋਂ ਬਾਅਦ ਇੱਕ ਨੈਰੇਟਿਵ ਬਿਲਡ ਅਪ ਹੋਇਆ ਪੰਜਾਬ ਦੇ ਵਿੱਚ, ਲੋਕਾਂ ਦੇ ਅੰਦਰ ਐਂਟੀ ਸਟੈਬਲਿਸ਼ਮੈਂਟ ਜਿਹੜੀ ਵੌਇਸ ਆ ਸਟਰੋਂਗ ਹੋਈ ਸੀ, ਉਸ ਵੌਇਸ ਨੂੰ ਦੇਣ ਵਾਲੇ ਲੋਕ ਫੇਰ ਇੱਕ ਵਾਰ ਡਿਵਾਈਡ ਨਜ਼ਰ ਆ ਰਹੇ ਆ। ਤਾਂ ਤੁਸੀਂ ਇੱਥੇ ਡਾਇਸਪੋਰਾ 'ਚ ਬੈਠੇ, ਤੁਸੀਂ ਆਪਣਾ ਕੰਮ ਕਰ ਰਹੇ ਹੋ, ਪਰ ਜੋ ਕੰਮ ਪੰਜਾਬ 'ਚ ਗਰਾਊਂਡ ਤੇ ਹੋਣਾ ਉਹਨਾਂ ਲੋਕਾਂ ਨੇ ਕਰਨਾ। ਜਦੋਂ ਇਹੋ ਜਿਹੀ ਸਿਚੁਏਸ਼ਨ ਬਣ ਰਹੀ ਆ, ਤਾਂ ਉਹ ਤੁਸੀਂ ਉਹਨੂੰ ਚੈਲੰਜ ਮੰਨ ਰਹੇ ਹੋ, ਉਹ ਤੋਂ ਫਿਕਰਮੰਦ ਹੋ ਰਹੇ ਹੋ, ਜਾਂ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ? ਅਤੇ ਉਹਦੀ ਫਿਕਰਮੰਦ ਵਾਲੀ ਗੱਲ ਥੋੜੀ ਹੈ, ਉਹਦੇ ਵਿੱਚ ਉਹ ਜਿਹੜੀ ਗੁਲਾਮ ਸਥਿਤੀ ਆ ਉਹਦੀ ਰੀਅਲਾਈਜੇਸ਼ਨਸ ਇਹ ਹੁੰਦੀਆਂ ਕਿ ਕਿੰਨੀ ਛੇਤੀ ਵੰਡੀਆਂ ਪੈ ਜਾਂਦੀਆਂ, ਕਿੰਨੀ ਛੇਤੀ ਇੱਕ ਪਾਰਟੀ ਬਣਦੀ ਉਹ ਤਿੰਨਾਂ 'ਚ ਵੰਡ ਹੋ ਜਾਂਦੀ ਹੈ। ਸਾਡੇ ਗੁਰਦੁਆਰੇ ਬਾਹਰ ਵੀ ਇਦਾਂ ਦੇ ਲਾਈਕ ਐਸਾ ਹੁੰਦਾ ਕਿ ਇਹ ਸਥਿਤੀ ਇਦਾਂ ਦੀ ਬਣ ਜਾਂਦੀ ਬੰਦਿਆਂ ਦੀ ਕਿ ਉਹ ਇਹ ਗੱਲਾਂ ਹੁੰਦੀਆਂ ਆ। ਸੋ ਆਈ ਥਿੰਕ ਉਹ ਫਿਕਰਮੰਦ ਵਾਲੀ ਗੱਲ ਇੰਨੀ ਨਹੀਂ ਹੈਗੀ, ਪਰ ਉਹਦੇ ਵਿੱਚ ਇੱਕ ਜਿਹੜੀ ਗੱਲ ਜਿਹੜੀ ਆਲੇ ਦੁਆਲੇ ਘੁੰਮ ਰਹੀ ਹੈ, ਜਿਹਦੀ ਪਾਲਾ ਕੋਈ ਚਰਚਾ ਨਹੀਂ ਹੋ ਰਹੀ, ਜਿਹੜੀ ਲਾਈਕ ਐਜ਼ ਐਨ ਆਪਾਂ ਨੂੰ ਉਹਨੂੰ ਐਟ ਮਿਨੀਮਮ ਐਜ਼ ਸਿੱਖ ਵਰਗ ਦੇ ਵਿੱਚ ਡਿਸਕਸ ਹੁਣ ਕਰਨਾ ਪੈਣਾ ਆ, ਸਪੈਸ਼ਲੀ ਜੋ ਤੇਜ਼ੀ ਦੇ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਉਹ ਜਿਹੜੀ ਐਕਟਿਵ ਜਿਹੜੇ ਬੰਦੇ ਆ ਉਹ ਕੰਮ ਕਰ ਰਹੇ ਆ, ਭਾਵੇਂ ਉਹ ਜਥੇਦਾਰ ਰਣਜੀਤ ਸਿੰਘ ਨੀਟਾ ਆ, ਭਾਵੇਂ ਉਹ ਜਥੇਦਾਰ ਰਣਜੋਤ ਸਿੰਘ ਆ, ਲਿਬਰੇਸ਼ਨ ਫੋਰਸ ਆ ਤੇ ਖਾਲਸਾ ਜ਼ਿੰਦਾਬਾਦ ਫੋਰਸ ਆ, ਤੇ ਉਹਨਾਂ ਦੀ ਐਕਟੀਵਿਟੀ ਆਲ ਆਫ ਅ ਸਡਨ ਬਹੁਤ ਵੱਧ ਗਈ ਆ ਕਿ ਪੰਜਾਬ ਦੇ ਵਿੱਚ ਉਹ ਜਿਹੜੀ ਖਾੜਕੂਵਾਦ ਆ ਉਹ ਮੁੜ ਕੇ ਪੇਸ਼ ਹੋਣਾ ਪਿਆ ਆ, ਉਹ ਜ਼ਿੰਮੇਵਾਰੀਆਂ ਚੁੱਕਣਾ ਪਏ ਆ। ਉਹਨਾਂ ਨੇ ਬਿਆਨ ਵੀ ਇਦਾਂ ਦੇ ਦਿੱਤੇ ਆ ਕਿ ਅਸੀਂ ਜੇ ਚਾਹੁੰਦੇ ਅਸੀਂ ਕੁਝ ਬਹੁਤ ਵੱਡਾ ਵੀ ਕਰ ਸਕਦੇ ਹਾਂ, ਪਰ ਸਾਡੀ ਜਿਹੜੀ ਕਿਰਦਾਰ ਆ ਸਿੱਖਾਂ ਦਾ, ਅਸੀਂ ਬੇਗੁਨਾਹ ਲੋਕਾਂ ਦੇ ਉੱਤੇ ਵਾਰ ਨਹੀਂ ਕਰਦੇ। ਆ ਕੁੰਭ ਦਾ ਮੇਲਾ ਜਿਹੜਾ ਲੰਘ ਕੇ ਗਿਆ, ਇਹ ਤੇ ਮੋਸਟ ਰੀਸੈਂਟਲੀ ਜਿਹੜੀ ਕਲੇਮ ਲਈ ਆ ਖਾਲਸਾ ਜ਼ਿੰਦਾਬਾਦ ਫੋਰਸ ਨੇ, ਇਹ ਜਿਹੜੀ ਗੱਲ ਵੀ ਹੈ ਇਹ ਵੀ ਘੁੰਮ ਰਹੀ ਹੈ ਆਲੇ ਦੁਆਲੇ। ਤੇ ਇਹਦੇ ਵਿੱਚ ਜਿਹੜਾ ਸਿੱਖਾਂ ਦੇ ਇਹ ਨਹੀਂ ਕਿ ਕੋਈ ਉਹਦੇ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ, ਸਾਨੂੰ ਇਦਾਂ ਇਹ ਗੱਲਾਂ ਨੂੰ ਦੇਖਣਾ ਚਾਹੀਦਾ ਆ ਕਿ ਸਿੱਖ ਪ੍ਰਤੀ, ਸਿੱਖ ਨਜ਼ਰੀਏ ਮੁਤਾਬਕ ਗੁਰੂ ਸਾਹਿਬ ਦੇ ਜਿਹਨੇ ਸਾਨੂੰ ਹੀਲੇ ਵਸੀਲੇ ਦਿੱਤੇ ਆ, ਉਹਦੇ ਵਿੱਚ ਇਹ ਗੱਲ ਆਉਂਦੀ ਹੈ ਜਾਂ ਨਹੀਂ ਆਉਂਦੀ, ਆਬਵੀਅਸਲੀ ਆਉਂਦੀ ਹੈ। ਸੋ ਇੱਕ ਹੋਰ ਫਰਸਟ੍ਰੇਸ਼ਨ ਵੀ ਉੱਭਰ ਕੇ ਬਾਹਰ ਆ ਰਿਹਾ ਆ ਕਿਤੇ, ਕਿ ਇਹ ਵੀ ਗੱਲ ਜਿਹੜੀ ਆ ਇਹ ਸਾਡੇ ਲਈ ਇੱਕ ਲਾਈਕ ਐਜ਼ ਐਨ ਆਈ ਵੋਂਟ, ਇਹਨੂੰ ਮੈਂ ਫਿਕਰਮੰਦ ਨਹੀਂ ਕਹਿੰਦਾ, ਇਹਦੇ ਵਿੱਚ ਸਾਨੂੰ ਇੱਕ ਇੰਟਰਸਟਿੰਗ ਗੱਲ ਮਿਲੀ ਹੈ ਕਿ ਉਹ ਵੀ ਗੱਲ ਜਿਹੜਾ ਵਰ ਗਿਆ ਇੱਕ ਪਾਸਾ ਮੂਵਮੈਂਟ ਦਾ, ਜਿਹਨੇ ਸਾਰੀ ਮੂਵਮੈਂਟ, ਅਸੀਂ ਜਦੋਂ ਅਸੀਂ ਮੂਵਮੈਂਟ ਕਹਿੰਦੇ ਅਸੀਂ ਬੇਸਿਕਲੀ ਤਾਂ ਉਹੀ ਗੱਲ ਕਰ ਰਹੇ ਹਾਂ ਕਿ ਉਹ ਜਿਹੜੀ 80s ਐਂਡ 90s ਦੇ ਵਿੱਚ ਜਿਹੜੀ ਜੁਝਾਰੂ ਮੂਵਮੈਂਟ ਸੀਗੀ ਉਹਦੀ ਗੱਲ ਆਪਾਂ ਕਰਦੇ ਹੁੰਦੇ ਹਾਂ।
ਸੋ ਇਸ ਸੋ ਕਾਲਡ ਮੂਵਮੈਂਟ ਆਫ ਟੁਡੇ ਦੇ ਵਿੱਚ ਜਿਹੜੀ ਉਹ ਅਸਲ ਮੂਵਮੈਂਟ 80s ਐਂਡ 90s ਦੇ ਵਿੱਚ ਉਹਨੇ ਵੀ ਆਪਣਾ ਪੈਰ ਮੁੜ ਕੇ ਪਾਇਆ ਹੈ, ਤੇ ਉਹ ਵੀ ਬੜੇ ਇੱਕ ਜ਼ੋਰ ਦੇ ਨਾਲ ਉਹ ਵੀ ਗੱਲ ਸ਼ੁਰੂ ਹੋ ਗਈ ਹੈ। ਸੋ ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਲਾਈਕ ਐਜ਼ ਇਨ ਜੋ ਵੀ ਚੱਲ ਰਿਹਾ ਆ ਔਨ ਦਾ ਗਰਾਊਂਡ, ਸਾਨੂੰ ਕੀ ਦੱਸ ਰਿਹਾ, ਸਾਨੂੰ ਦੱਸ ਰਿਹਾ ਹੈ ਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਆ, ਵੰਡੀਆਂ ਵੀ ਪੈਂਦੀਆਂ, ਬੰਦੇ ਫੇਰ ਇਕੱਠੇ ਹੋ ਜਾਂਦੇ ਆ। ਪਰ ਉਹਦੇ ਵਿੱਚ ਇੱਕ ਕਲੈਸ਼ ਜਿਹੜਾ ਆ ਸਟੇਟ ਦੇ ਨਾਲ ਉਹ ਲਗਾਤਾਰ ਚੱਲ ਰਿਹਾ ਹੈ। ਮਿਲੀਅਨਸ ਆਫ ਬੰਦਿਆਂ ਨੇ ਜਦੋਂ ਵੋਟ ਪਾਈ ਅਮਰਪਾਲ ਸਿੰਘ ਨੂੰ, ਸਰਬਜੀਤ ਸਿੰਘ ਨੂੰ, ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੀ, ਭਾਵੇਂ ਉਹ ਜਿੱਤੇ ਨਹੀਂ ਪਰ ਲੱਖਾਂ ਦੇ ਵਿੱਚ ਉਹਨਾਂ ਨੂੰ ਵੀ ਵੋਟ ਪਈ। ਜਦੋਂ ਤੁਸੀਂ ਉਹ ਸਾਰੀ ਵੋਟ ਗਿਣਨਾ ਪੈਂਦੇ ਆ ਪੰਜਾਬ ਦੀ, ਯੂ ਇਨਟੂ ਲਾਈਕ ਅ ਪਰਸੈਂਟੇਜ ਹੁਣ ਤੁਹਾਡਾ ਬਣ ਗਿਆ 5 10 15% ਆਫ ਵੋਟ ਜਿਹੜੀ ਹੈ ਉਹ ਸੈਪਰੇਟਿਜ਼ਮ ਵੱਲ ਨੂੰ ਜਾ ਰਹੀ ਹੈ। ਇਹਦਾ ਮਤਲਬ ਇਹ ਆ ਕਿ ਪਿਛਲੇ 10 ਸਾਲਾਂ ਦੇ ਵਿੱਚ ਕੁਝ ਹੋਇਆ ਹੈ ਕਿ ਮੂਵਮੈਂਟ ਹਾਈਟਨ ਹੋ ਰਹੀ ਹੈ, ਉਹਦਾ ਇੰਟਰਸਟ ਪੀਕ ਹੋ ਰਿਹਾ ਹੈ। ਤੇ ਅਸੀਂ ਇਹ ਗੱਲ ਦਾਅਵੇ ਦੇ ਨਾਲ ਬਾਹਰ ਤੇ ਇਹ ਗੱਲ ਹੁਣ ਕਰ ਰਹੇ ਹਾਂ ਕਿ ਪਿਛਲੇ 30 ਸਾਲਾਂ ਦੇ ਵਿੱਚ ਖਾਲਿਸਤਾਨ ਮੂਵਮੈਂਟ ਇਜ਼ ਐਟ ਅ ਪੀਕ ਇਨ ਦਾ ਡਾਇਸਪੋਰਾ। ਜਿੰਨਾ ਇੰਟਰਸਟ ਤੇ ਜਿੰਨੀ ਸਪੋਰਟ ਇਹਦੀ ਮਿਲ ਰਹੀ ਹੈ ਇਹਦੇ ਵਿੱਚੋਂ, ਉਹਦੇ ਵਿੱਚ ਬਹੁਤ ਗਰੁੱਪਸ ਨੇ ਸਿਕਸ ਫॉर ਜਸਟਿਸ ਦੇ ਰੈਫਰੈਂਡਮਸ ਰਾਹੀਂ ਲੋਕਾਂ ਦੇ ਜਿਹੜੇ ਇੱਕ ਨੰਬਰਸ ਪੇਸ਼ ਕਰ ਦਿੱਤੇ ਕਿ ਅਸੀਂ ਕੋਈ ਫਰਿੰਜ ਨਹੀਂ ਹੈਗੇ, 5-7 ਲੋਕ ਨਹੀਂ ਹੈਗੇ। ਹੋਰ ਜਥੇਬੰਦੀਆਂ ਆ ਜਿਨ੍ਹਾਂ ਨੇ ਆਪਣਾ ਕੰਮ ਕੀਤਾ, ਵਰਲਡ ਸਿੱਖ ਪਾਰਲੀਮੈਂਟ ਆ, ਫੈਡਰੇਸ਼ਨਸ ਆ, ਸਿੱਖ ਫੈਡਰੇਸ਼ਨ ਕੈਨੇਡਾ, UK ਜਿੱਥੇ ਵੀ ਆ, ਉਹ ਆਪਣੇ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਆ। ਪਰ ਜਦੋਂ ਅਸੀਂ ਲਗਾਤਾਰ ਸਾਰਾ ਕੁਝ ਦੇਖਦੇ ਹਾਂ ਇਹਦਾ ਮਤਲਬ ਮੂਵਮੈਂਟ ਕੈਨੇਡਾ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਹਰੇਕ ਤਰੀਕੇ ਦੇ ਨਾਲ ਉਹ ਵੱਧ ਰਹੀ ਹੈ। ਤੇ ਤਾਂ ਹੀ ਮੈਂ ਗੱਲ ਪੇਸ਼ ਕੀਤੀ ਕਿ ਕਈ ਥਾਂ ਤੋਂ ਜਿਹੜੀ ਐਬਸੋਲੂਟਲੀ ਡੋਰਮੈਂਟ ਲੋਕੀ ਸਮਝਦੇ ਸੀ ਕਿ ਉਹ ਕੁਛ ਨਹੀਂ ਹੈਗਾ ਉਹਦੇ ਵਿੱਚ, ਉਹ ਵੀ ਇਸ ਮੂਵਮੈਂਟ ਦੇ ਵਿੱਚ ਉਹਨੇ ਆਪਣਾ ਥਾਂ ਮੁੜ ਕੇ ਫੇਰ ਐਸਟੈਬਲਿਸ਼ ਕਰਨ ਨੂੰ ਤੁਰੇ ਆ। ਮਤਲਬ ਕਿ ਹਰੇਕ ਥਾਂ ਤੋਂ ਪੋਪੂਲੈਰਿਟੀ ਤੇ ਇੰਗੇਜਮੈਂਟ ਵੱਧ ਰਹੀ ਹੈ। ਬਿਲਕੁਲ ਜੀ। ਮਨਿੰਦਰ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਬੜੀਆਂ ਅਹਿਮ ਗੱਲਾਂ ਜਿਹੜੀਆਂ ਮੂਵਮੈਂਟ ਦੇ ਰਿਗਾਰਡਿੰਗ ਜਿਹੜੀਆਂ ਉਹ ਕੀਤੀਆਂ ਨੇ, ਕਿਉਂਕਿ ਖਾਲਿਸਤਾਨ ਦਾ ਮਸਲਾ ਇਸ ਸਮੇਂ ਸਿਰਫ ਸਿੱਖ ਮਸਲਾ ਨਹੀਂ, ਇਹ ਦੁਨੀਆ ਦੀ ਵਰਲਡ ਪੋਲਿਟਿਕਸ ਦੇ ਵਿੱਚ ਇੱਕ ਹੋਰ ਟੌਪਿਕ ਬਣਿਆ ਹੋਇਆ ਆ। ਦੁਨੀਆ ਦੇ ਮਤਲਬ ਹਰ ਜਿਹੜਾ ਪੋਲਿਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕੋਈ ਵੀ ਵਿਦਿਆਰਥੀ ਆ, ਅੱਜ ਜਦੋਂ ਸਾਊਥ ਏਸ਼ੀਆ ਦੇ ਵਿੱਚ ਕਨਫਲਿਕਟਸ ਨੂੰ ਜਾਂ ਉੱਥੋਂ ਦੀਆਂ ਮੂਵਮੈਂਟਸ ਨੂੰ ਸਟੱਡੀ ਕਰਦਾ ਤਾਂ ਖਾਲਿਸਤਾਨ ਦੀ ਮੂਵਮੈਂਟ ਸਭ ਤੋਂ ਵੱਧ ਡਿਸਕਸ ਹੋ ਰਹੀ ਆ। ਤੇ ਜਿਵੇਂ ਮਨਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਇਹ ਇੱਕ ਪਪੂਲਰ ਮੂਵਮੈਂਟ ਬਣਦੀ ਜਾ ਰਹੀ ਆ ਕਿ ਜਿਹਦੇ ਵੱਲ ਲੋਕ ਜਿਹੜੇ ਆ ਉਹ ਲਗਾਤਾਰ ਖਿੱਚੇ ਆ ਰਹੇ ਆ। ਤੇ ਲੋਕਾਂ ਦੇ ਅੰਦਰ ਜਿਹੜੇ ਨੈਰੇਟਿਵਸ ਐਸਟੈਬਲਿਸ਼ ਕੀਤੇ ਗਏ ਸੀ, ਖਾਸ ਤੌਰ ਤੇ ਸਿੱਖਾਂ ਦੇ ਅੰਦਰ ਸਟੇਟ ਵੱਲੋਂ ਪਿਛਲੇ ਕੁਝ ਦਹਾਕਿਆਂ ਦੇ ਵਿੱਚ, ਉਹ ਕਾਫੀ ਕਲੀਅਰ ਹੋਏ ਆ। ਤੇ ਇਸ ਟਾਈਮ ਜਿਹੜਾ ਸਿੱਖ ਮਾਸਸ ਨੇ ਉਹ ਡਿਸਸੈਟਿਸਫਾਈਡ ਨਜ਼ਰ ਆ ਰਹੇ ਆ ਇੰਡੀਅਨ ਐਸਟੈਬਲਿਸ਼ਮੈਂਟ ਤੋਂ। ਤੇ ਉਹ ਕਈ ਰੂਪਾਂ ਦੇ ਵਿੱਚ ਜਿਹੜੇ ਆ ਸਟਰਗਲਸ ਪੰਜਾਬ ਦੇ ਵਿੱਚ ਕਰ ਰਹੇ ਆ, ਚਾਹੇ ਉਹ ਕਿਸਾਨ ਸੰਘਰਸ਼ ਹੋਣ, ਸਟੂਡੈਂਟ ਮੂਵਮੈਂਟਸ ਹੋਣ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਹੋਵੇ। ਮਤਲਬ ਇਸ ਤਰੀਕੇ ਦੀਆਂ ਮੂਵਮੈਂਟਸ ਚੱਲ ਰਹੀਆਂ ਨੇ। ਤੇ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਵੀ ਜਿਹੜਾ ਵੋਟ ਦੇ ਰਾਹੀਂ ਵੀ ਸਿੱਖਾਂ ਨੇ ਆਪਣੀ ਸੇਹ ਆ ਉਹ ਦੁਨੀਆ ਨੂੰ ਦੱਸੀ ਆ। ਪਰ ਅਗਲੇ ਸਮੇਂ ਦੇ ਵਿੱਚ ਸਥਿਤੀਆਂ ਕਿੱਧਰ ਨੂੰ ਜਾਂਦੀਆਂ ਨੇ, ਕਿਉਂਕਿ ਇਹ ਜਿਹੜੀ ਮੂਵਮੈਂਟ ਆ ਉਹ ਸਿਰਫ ਪੰਜਾਬ ਦੀਆਂ ਜਿਹੜੀਆਂ ਜਿਓਗ੍ਰਾਫੀਕਲ ਬਾਉਂਡਰੀਜ਼ ਆ ਉਹਨਾਂ ਦੇ ਵਿੱਚ ਨਹੀਂ ਡਿਸਾਈਡ ਹੋਣੀਆਂ। ਇਹ ਮੂਵਮੈਂਟ ਜਿਹੜੀ ਆ ਇਹਦਾ ਡਿਸੀਜਨ ਹੁਣ ਸ਼ਾਇਦ ਗਲੋਬਲ ਟੇਬਲ ਦੇ ਉੱਤੇ ਜਿਹੜਾ ਆ ਉਹ ਹੋਣਾ ਆ। ਤੇ ਉਧਰ ਨੂੰ ਹਾਲਾਤ ਕਿਸ ਤੇਜ਼ੀ ਦੇ ਨਾਲ ਵੱਧ ਰਹੇ ਆ, ਕਿਵੇਂ ਵੱਧ ਰਹੇ ਆ, ਤੇ ਉਹਦੇ 'ਚ ਇੰਡੀਅਨ ਡਿਪਲੋਮੇਸੀ ਕੀ ਹੋ ਰਹੀ ਆ, ਸਿੱਖ ਲੋਬਿੰਗ ਜਿਹੜੀ ਆ ਉਹ ਕਿਵੇਂ ਚੱਲ ਰਹੀ ਆ, ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਅਸੀਂ ਇਸ ਅਹਿਮ ਇੰਟਰਵਿਊ ਦੇ ਵਿੱਚ ਗੱਲਬਾਤ ਕੀਤੀ ਆ। ਤੇ ਖਾਸ ਤੌਰ ਤੇ ਸਿੱਖ ਡਾਇਸਪੋਰਾ ਲੀਡਰਸ਼ਿਪ ਜਿਹੜੀ ਆ ਉਹ ਪੰਜਾਬ ਦੇ ਵਿੱਚ ਚੱਲ ਰਹੀ ਸਿੱਖ ਪੋਲਿਟੀ ਨੂੰ ਕਿਵੇਂ ਦੇਖ ਰਹੀ ਆ, ਇਹਦੇ ਬਾਰੇ ਵੀ ਬੜੀ ਅਹਿਮ ਗੱਲਬਾਤ ਹੋਈ ਆ। ਸੋ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ। ਤੇ ਤੁਸੀਂ ਸਾਡੇ ਲਗਾਤਾਰ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਦੇਖਦੇ ਹੋ। ਤੇ ਹੁਣ TV 84 ਦੇ ਉੱਤੇ ਭਾਵੇਂ ਕਿ ਕਿਉਂਕਿ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਗਵਰਨਮੈਂਟ ਦੀਆਂ ਰਿਸਟ੍ਰਿਕਸ਼ਨਸ ਉਹ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ, ਪਰ ਉਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਡੇ ਸ਼ੋਜ਼ ਨੂੰ ਸਪੋਰਟ ਕਰ ਰਹੇ ਹੋ, ਅੱਗੇ ਸ਼ੇਅਰ ਕਰ ਰਹੇ ਹੋ, ਦੇਖ ਰਹੇ ਹੋ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੇ ਭਾਈ ਮਨਿੰਦਰ ਸਿੰਘ ਜੀ, ਇੱਕ ਵਾਰ ਫੇਰ ਤੁਹਾਡਾ ਧੰਨਵਾਦ। ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮਸਲੇ ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।